ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਪਹਿਲਾਂ ਮੇਰੇ ਤੇ ਗੁੱਸਾ ਵੀ ਆਊਗਾ ਵੀ ਆਹ ਕਿਹੜਾ ਸਵਾਲ ਪਾ ਦਿੱਤਾ, ਇਹ ਤਾਂ ਸਾਡੇ ਗਿੱਟੇ ਗੁੱਡਿਆਂ 'ਚ ਲੱਗ ਗਿਆ। ਸਿੱਖੀਜ਼ਮ ਦੇ ਵਿੱਚ ਆਪਾਂ ਨੂੰ ਜਿੱਦਾਂ ਕਹਿ ਲਓ ਵੀ ਪਤਾ ਨਹੀਂ ਰਟਾ ਦਿੱਤਾ ਗਿਆ, ਪਤਾ ਨਹੀਂ ਪੜ੍ਹਾ ਦਿੱਤਾ ਗਿਆ, ਜਾਂ ਸਾਡੀ ਸਮਝ ਦੇ ਵਿੱਚ ਬਸ ਉਹ ਕਿਲ ਠੋਕ ਦਿੱਤਾ ਗਿਆ ਕਿ ਰੱਬ ਨੂੰ ਖੁਸ਼ ਕਰੋ ਜੀ, ਵਾਹਿਗੁਰੂ ਨੂੰ ਖੁਸ਼ ਕਰੋ ਜੀ, ਪਰਮਾਤਮਾ ਨੂੰ ਖੁਸ਼ ਕਰੋ। ਅਸਲ ਦੇ ਵਿੱਚ ਜਿਹੜੀ ਸਿੱਖੀ ਵਿਚਾਰਧਾਰਾ ਆ ਇਹ ਬਲਕਿ ਅਸੀਂ ਰੱਬ ਨੂੰ ਕਿਉਂ ਖੁਸ਼ ਕਰਨਾ ਆ, ਅਸੀਂ ਰੱਬ ਨੂੰ ਕਿਉਂ ਚਿੱਤ ਲਾਉਣਾ ਆ। ਚਿੱਤ ਤਾਂ ਅਸੀਂ ਆਪਣਾ ਰਾਜੀ ਕਰਨਾ, ਅੰਦਰਲੀ ਖੁਸ਼ੀ ਨੂੰ ਅਸੀਂ ਆਪਣਾ ਉਜਾਗਰ ਕਰਨਾ ਆ। ਅਸੀਂ ਕਹਿੰਦੇ ਆ ਸਾਡੇ ਬਜ਼ੁਰਗ ਫੌਤ ਹੋ ਗਏ ਸੀਗੇ, ਅਸੀਂ ਉਹਨਾਂ ਦੀ ਸ਼ਾਂਤੀ ਦੇ ਵਿੱਚ ਗੁਰਬਾਣੀ ਪਾਠ ਕਰਾਇਆ ਆ, ਅਤੇ ਜਾਣੀ ਇੱਕ ਸ਼ਬਦ ਜਿਹੜਾ ਉੱਥੇ ਘੁੰਮਦਾ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ। ਜਿਹੜਾ ਚੱਲ ਗਿਆ ਆ ਹੁਣ ਉਹਦੀ ਆਤਮਾ ਦੀ ਕਾਹਦੀ ਸ਼ਾਂਤੀ? ਮੈਨੂੰ ਤਾਂ ਇਹ ਲੱਗਦਾ ਕਿ ਅਸਲ ਦੇ ਵਿੱਚ ਜਿਹੜਾ ਤੁਸੀਂ ਉਹ ਗੁਰਬਾਣੀ ਸਿਮਰਨ ਕਰ ਰਹੇ ਆ ਜਾਂ ਪਾਠ ਦਾ ਭੋਗ ਪਾ ਰਹੇ ਆ, ਉੱਥੋਂ ਤਾਂ ਤੁਸੀਂ ਸ਼ਾਂਤ ਹੋਣਾ ਆ, ਤੁਸੀਂ ਤਕੜੇ ਨਹੀਂ ਹੋਣਾ ਹੈਗਾ। ਕਬੀਰ ਜੀ ਨੇ ਫਿਰ ਸ਼ਬਦ ਉੱਥੇ ਉਚਾਰਿਆ ਵੀ ਘੱਗਾ ਘਟ ਘਟ ਨਿਮਸੈ ਸੋਈ। ਮੂਲੀ ਗੱਲ ਹੈ, ਉਹ ਕਣ ਕਣ 'ਚ ਨਹੀਂ ਹੈ, ਕਣ ਕਣ ਉਹਦੇ 'ਚ ਹੈ। ਅਸਲ 'ਚ ਜਿੰਨਾ ਔਰਗਨਾਈਜ਼ਡ ਰਿਲੀਜਨ ਹੈ ਇਹ ਬਿਜ਼ਨਸ ਹੈ। ਤੁਹਾਨੂੰ ਇਹ ਵਿਸ਼ਵਾਸ ਦਵਾਇਆ ਵੀ ਗੁਰਦੁਆਰੇ ਵਿੱਚ ਅਰਦਾਸ ਪ੍ਰਵਾਨ ਹੈ, ਮੰਦਿਰ 'ਚ ਜਾਂ ਮਸਜਿਦ 'ਚ ਤੁਹਾਡੀ ਅਰਦਾਸ ਪ੍ਰਵਾਨ ਨਹੀਂ ਹੁੰਦੀ। ਇਹਦਾ ਮਤਲਬ ਤੁਹਾਡਾ ਤਾਂ ਰੱਬ ਬਹੁਤਾ ਹੀ ਲੋਕਲਾਈਜ਼ਡ ਹੋ ਗਿਆ। ਕਿ ਆਤਮਾ ਸਿੱਖੀਜ਼ਮ ਦੇ ਵਿੱਚ ਕੋਈ ਮਾਇਨਾ ਰਖਾਉਂਦੀ ਕਿ ਨਹੀਂ ਰਖਾਉਂਦੀ? ਜਿਹੜਾ ਸਰੀਰ ਹੈ ਇਹਦੀ ਮਰਿਆਦਾ ਹੈ। ਜਿਹੜੀ ਆਤਮ ਹੈ, ਆਤਮਾ ਵੀ ਮੈਂ ਤੁਹਾਨੂੰ ਦੱਸਦਾ, ਆਤਮਾ ਇੱਕ ਛੋਟਾ ਵਰਡ ਹੈ। ਅੱਜ ਕੱਲ੍ਹ ਕਿਤਾਬਾਂ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਪਰ ਆਹ ਜੀ ਫੌਤ ਹੋ ਗਿਆ ਜੀ, ਆਹ ਉਹਦੀ ਆਤਮਾ ਨਿਕਲੀ ਆ, ਗੁਰਬਾਣੀ ਇਹਨੂੰ ਪ੍ਰਵਾਨ ਕਰਦੀ ਆ? ਇਹਨੂੰ ਤਾਂ ਆਮ ਬੰਦੇ ਵੀ ਨਹੀਂ ਪ੍ਰਵਾਨ ਕਰਦੇ। ਆਤਮਾ ਤਾਂ ਸਟਲ ਚੀਜ਼ ਹੈ। ਇਹ ਵੀ ਆਮ ਗੱਲ ਚੱਲਦੀ ਆ, ਹੋ ਸਕਦਾ ਕੁਝ ਟਕਸਾਲ ਵਾਲੇ ਮੇਰੇ ਇਸ ਕਥਨ ਤੋਂ ਥੋੜ੍ਹੇ ਜਿਹੇ ਔਖੇ ਵੀ ਹੋ ਸਕਦੇ ਆ। ਜਦੋਂ ਸਾਨੂੰ ਇਹ ਸੁਣਨ ਨੂੰ ਮਿਲਦਾ ਵੀ ਇੱਥੇ ਤਾਂ ਸ਼ਹੀਦਾਂ ਦਾ ਪਹਿਰਾ ਹੈ, ਉਹ ਤਾਂ ਰਾਤ ਨੂੰ ਆਉਂਦੇ ਆ, ਉਹਨਾਂ ਦੀ ਆਤਮਾ ਮਤਲਬ ਕਿ ਉਹ ਫਿਰ ਪ੍ਰਭ ਦੇ ਵਿੱਚ ਲੀਨ ਹੀ ਨਹੀਂ ਹੋਈ ਜਾਈ, ਮਤਲਬ ਕਿ ਉਹ ਭਟਕੀ ਜਾਂਦੇ ਆ, ਕਹਿਣ ਨੂੰ ਸ਼ਹੀਦ ਸੀਗੇ ਉਹ। ਗੁਰਬਾਣੀ 'ਚ ਸ਼ਹੀਦ ਅੱਖਰ ਹੈ ਹੀ ਨਹੀਂ। ਇਹ ਪਤਾ ਨਹੀਂ ਅਸੀਂ ਸਾਡੇ ਸ਼ਹੀਦਾਂ ਦਾ ਫਿਰ ਕਿਹੜਾ ਪਹਿਰਾ ਲੱਗਣ ਲੱਗ ਪੈਂਦਾ? ਸ਼ਹੀਦ ਵਰਡ ਦਾ ਅਸੀਂ ਮੀਨਿੰਗ ਹੀ ਨਹੀਂ ਲੱਭਦੇ। ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ ਇੰਡੋਸ ਟੀਵੀ ਦੇ ਇਸ ਵਿਸ਼ੇਸ਼ ਪੋਡਕਾਸਟ ਦ ਸਿੱਖ ਡਾਇਲੋਗ ਯਾਨੀ ਕਿ ਸਿੱਖੀ ਸੰਵਾਦ ਦੇ ਵਿੱਚ, ਜਿੱਥੇ ਅਸੀਂ ਗੱਲ ਕਰਾਂਗੇ ਸਿੱਖੀ ਦੇ ਨੈਤਿਕ ਮੂਲਾਂ ਦੀ, ਗੁਰਬਾਣੀ ਦੀ ਰੌਸ਼ਨੀ ਅਤੇ ਅਜੋਕੇ ਸਮੇਂ ਦੇ ਉਹ ਸਵਾਲ ਜੋ ਅਕਸਰ ਮਨਾਂ ਦੇ ਵਿੱਚ ਰਹਿੰਦੇ ਨੇ ਪਰ ਸਾਡੀ ਅੱਜ ਵੀ ਉਲਝਣ ਬਣੇ ਹੋਏ ਨੇ। ਗੁਰਬਾਣੀ ਫਿਰ ਉਸ ਜਿਹੜੀ ਉਹ ਸਮਝ ਆ ਉਹ ਤੋਂ ਗਾਹਾਂ ਜਾ ਕੇ ਬੁੱਝਣ ਦੀ ਕਲਾ ਹੈ, ਨਾ ਕਿ ਜਿਹੜਾ ਅੱਜ ਦਾ ਟਰੈਂਡ ਚੱਲਦਾ ਕਿ ਬਸ ਆਹ 10 ਪਾਠ ਕਰ ਲਿਓ, ਆਹ 100 ਪਾਠ ਕਰ ਲਿਓ, ਇੱਧਰ ਵੀ ਪਾਠ ਚੱਲਦਾ ਉੱਧਰ ਵੀ ਪਾਠ ਚੱਲਦਾ, ਅਸੀਂ ਤਾਂ ਉੱਧਰ ਭਾਂਡੇ ਟੀਂਡੇ ਸਾਂਭਣ 'ਚ ਬਿਜ਼ੀ ਹੁੰਦੇ ਹਾਂ। ਦੇਖੋ ਜੀ, ਜੋ ਬੁੱਝਣ ਬਾਰੇ ਲਿਖਿਆ ਹੈ ਨਾ, ਆਪਾਂ ਪਹਿਲੀ ਪੰਕਤੀ ਕਹੀਏ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜੀ। ਇਹ ਪੰਕਤੀ ਨੂੰ ਇੱਥੇ ਰੋਕ ਕੇ ਇਹ ਤੋਂ ਗਾਹਾਂ ਮੂਲ ਪਛਾਣਨ ਬਾਰੇ ਕੀ ਲਿਖਿਆ ਹੈ, ਇਹ ਇੱਕ ਜਗ੍ਹਾ ਨਹੀਂ ਲਿਖਿਆ ਹੋਇਆ। ਜਿੱਥੇ ਜਿੱਥੇ ਲਿਖਿਆ ਮੈਂ ਤੁਹਾਨੂੰ ਦੱਸ ਦਿੰਦਾ ਜੀ। ਇਹ ਕੀ ਉਹਨਾਂ ਨੂੰ ਤਸਬੀਹਾਂ ਦਿੱਤੀਆਂ, ਆਪਾਂ ਤਾਂ ਪੜ੍ਹ ਸਕਦੇ ਹਾਂ। ਉਹ ਕਹਿੰਦੇ ਸਾਕਤ ਨਿਰਗੁਣ ਆ ਰਿਹਾ ਜੀ, ਆਪਣਾ ਮੂਲ ਪਛਾਣ। ਆਪਾਂ ਸਾਕਤ ਹੈ, ਬੌਡੀ ਸਾਡੀ ਜਿਹੜੀ ਮੱਤ ਹੈ ਕਠੋਰ ਹੈ, ਸੱਚ ਵੱਲ ਨੂੰ ਤੁਰਦੇ ਨਹੀਂ ਹੈ, ਅਤੇ ਨਿਰਗੁਣ ਯਾਰ ਹੁੰਦਾ ਜਿਸ 'ਚ ਕੋਈ ਗੁਣੇ ਨਾ ਹੋਵੇ। ਸਾਡੀ ਇਹ ਅਵਸਥਾ ਹੈ, ਅਸੀਂ ਜੋ ਆਪਣੇ ਆਪ ਨੂੰ ਮਰਜ਼ੀ ਜੈਂਟਲਮੈਨ ਬਣੀ ਫਿਰੀਏ। ਗੁਰਬਾਣੀ ਕਹਿੰਦੀ ਹੈ ਸਾਕਤ ਨਿਰਗੁਣ ਆ ਰਿਹਾ ਆਪਣਾ ਮੂਲ ਪਛਾਣ। ਤਾਂ ਕਿੱਡੀ ਵੱਡੀ ਗੱਲ ਹੈ। ਪਹਿਚਾਣ ਜਿਹੜੀ ਹੈ ਉਹਦੀਆਂ ਇੰਡੀਕੇਸ਼ਨਸ ਹੋ ਸਕਦੀਆਂ ਵੀ ਹਾਂਜੀ ਆਹ ਹਰੇ ਰੰਗ ਦਾ ਉਹਨੇ ਕਮੀਜ਼ ਪਾਇਆ ਹੋਊ, ਜੇ ਉਹ ਲਾਲ ਰੰਗ ਦੀ ਉਹਨੇ ਕੀ ਕਹਿੰਦੇ ਪੱਗ ਬੰਨ੍ਹੀ ਹੋਊ। ਇਹ ਤਾਂ ਇੰਡੀਕੇਸ਼ਨਸ ਹੈ। ਉਹਦੇ ਤੋਂ ਹੌਲੀ ਹੌਲੀ ਤੁਹਾਨੂੰ ਜੇ ਤੁਸੀਂ ਉਹ ਯਾਦਾਸ਼ਤ ਰਹੇਗੀ ਤੁਹਾਨੂੰ। ਸਾਡੇ ਟੀਕਾਕਾਰ ਔਰ ਜਿੰਨੇ ਕਥਾਕਾਰ ਇਹਨਾਂ ਨੂੰ ਯਾਦ ਨਹੀਂ ਰਹਿੰਦਾ ਵੀ ਪਿਛਲੀ ਪੰਕਤੀ 'ਚ ਉਹਨਾਂ ਨੇ ਕੀ ਕਿਹਾ, ਉਹ ਆਪੇ ਅਗਲੀ ਪੰਕਤੀ ਨੂੰ ਪੁੱਠਾ ਕਹਿ ਜਾਂਦੇ ਆ। ਪਤਾ ਨਹੀਂ, ਮੈਂ ਦੇਖਿਆ ਬਹੁਤ ਬਾਹਰ ਇਹਦਾ ਹੁੰਦਾ ਹੈ ਵੀ ਉਹ ਤੋਂ ਪਿਛਲੀ ਗੱਲ ਨੂੰ ਸਪੋਰਟ ਨਹੀਂ ਕਰਦੇ। ਅੱਛਾ, ਹੁਣ ਮੈਂ ਇੱਕ ਹੋਰ ਤੁਹਾਨੂੰ ਦੱਸ ਦਿੰਦਾ ਜੀ। ਮੂਲ ਨਾ ਬੂਝੈ ਆਪਣਾ ਵਸਤ ਰਹੀ ਘਰ ਬਾਰ। ਆਪਣਾ ਮੂਲ ਬੁੱਝਣਾ, ਧਰਮ ਖੜਾ ਆਪਣੇ 'ਤੇ। ਤੁਹਾਨੂੰ ਮੈਂ ਸਮਝਾ ਸਕਦਾ, ਦੇ ਨਹੀਂ ਸਕਦਾ ਨਾਮ। ਨਾਮ ਇੱਕ ਦੱਸਣ ਦੀ ਚੀਜ਼ ਹੈ। ਜਿਵੇਂ ਮੈਂ ਤੁਹਾਨੂੰ ਆਹ ਦੱਸਿਆ, ਇਹ ਨਾਮ ਹੈ ਵੀ ਭਾਈ ਭਗਤਾਂ ਨੇ ਇਹ ਵਚਨ ਕਹੇ ਹੈ, ਮੂਲ ਨਾ ਬੂਝਣਾ ਆਪਣਾ ਵਸਤ ਰਹੇ ਵੀ ਤਾਂ ਨਾਲ ਹੈ ਤੇਰੇ ਨਾਲ। ਉਹ ਇੱਕ ਐਸੀ ਵਸਤੂ ਹੈ ਜਿਹੜੀ ਤੇਰੇ ਨਾਲ ਛੱਡਦੀ ਉਹ ਨਹੀਂ।
ਪਰਛਾਵਾਂ ਵੀ ਛੱਡ ਜਾਂਦਾ ਹੈ ਹਨੇਰੇ 'ਚ, ਉਹ ਹਨੇਰੇ 'ਚ ਵੀ ਤੇਰਾ ਸਾਥ ਨਹੀਂ ਛੱਡਦਾ। ਤੂੰ ਕਿੰਨਾ ਕੁ ਅਣਜਾਣ ਹੈ। ਜਿਵੇਂ ਅਮਲੀ ਹੁੰਦਾ ਨਾ, ਅਮਲੀ ਨੇ ਥੋੜ੍ਹਾ ਜਿਹਾ ਅਮਲ ਖਾ ਲਿਆ ਹੋਵੇ ਨਾ, ਉਹ ਮੋਢਿਆਂ 'ਤੇ ਨਿਆਣਾ ਚੱਕ ਲੈਂਦਾ ਛੋਟਾ ਜਿਹਾ, ਜੀ ਜੀ। ਅਤੇ ਸਾਰੇ ਪਿੰਡ ਫਿਰਦਾ, ਕਹਿੰਦਾ ਸਾਡਾ ਬੱਚਾ ਦੇਖਿਆ ਤੁਸੀਂ, ਗੁੰਮ ਹੋ ਗਿਆ। ਉਹ ਕਹਿੰਦੇ ਉਹਦੇ ਤਾਂ ਮੋਢਿਆਂ 'ਤੇ ਬੈਠਾ। ਹਰੇਕ ਜੀਵ ਦੀ ਹਾਲਤ ਹੋਈ ਹੋਈ ਹੈ। ਮਾਇਆ ਦਾ ਐਸਾ ਨਸ਼ਾ ਚੜ੍ਹਿਆ ਹੋਇਆ ਵੀ ਜਿਹੜਾ ਮੂਲ ਪਛਾਣ ਹੈ ਉਹ ਪਤਾ ਹੀ ਨਹੀਂ ਹੈ ਵੀ ਉਹਦੇ ਵਾਸਤੇ ਕਰਨਾ ਕੀ। ਤੁਸੀਂ ਆਹ ਸ਼ਬਦ ਵਰਤੇ ਨੇ ਮੂਲ ਪਛਾਣ ਦੀ, ਤੁਸੀਂ ਅਮਲੀ ਦੀ ਐਗਜ਼ਾਮਪਲ ਦਿੱਤੀ ਆ, ਪਰ ਉਹਦੇ ਜਿਹੜਾ ਵਿਸ਼ਾ ਵਸਤੂ ਲੁਕਿਆ ਉਹ ਤਾਂ ਬਹੁਤ ਡੂੰਘਾ, ਉਹਦੇ ਤਾਂ ਘੰਟੇ ਘੰਟੇ ਡਿਸਕਸ਼ਨ ਵੀ ਹੋ ਸਕਦੀ ਆ। ਮੈਂ ਇੱਥੋਂ ਇੱਕ ਲੜੀ ਚੱਕ ਲੈਂਦਾ। ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਪਹਿਲਾਂ ਮੇਰੇ 'ਤੇ ਗੁੱਸਾ ਵੀ ਆਊਗਾ ਵੀ ਆਹ ਕਿਹੜਾ ਸਵਾਲ ਪਾ ਦਿੱਤਾ, ਇਹ ਤਾਂ ਸਾਡੇ ਗਿੱਟੇ ਗੁੱਡਿਆਂ 'ਚ ਲੱਗ ਗਿਆ। ਮੇਰੇ ਜ਼ਿਹਨ ਦੇ ਵਿੱਚ ਅੱਜ ਚੱਲਦਾ ਸੀਗਾ, ਆਪਾਂ ਹੋਰ ਕਿਸੇ ਧਰਮ ਦੀ ਚਲੋ ਨਹੀਂ ਗੱਲ ਕਰਦੇ, ਆਪਾਂ ਸਿੱਖੀ ਵਿਚਾਰਧਾਰਾ 'ਤੇ ਰਹਿੰਦੇ ਹਾਂ। ਸਿੱਖੀਜ਼ਮ ਦੇ ਵਿੱਚ ਆਪਾਂ ਨੂੰ ਜਿੱਦਾਂ ਕਹਿ ਲਓ ਵੀ ਪਤਾ ਨਹੀਂ ਰਟਾ ਦਿੱਤਾ ਗਿਆ, ਪਤਾ ਨਹੀਂ ਪੜ੍ਹਾ ਦਿੱਤਾ ਗਿਆ, ਜਾਂ ਸਾਡੀ ਸਮਝ ਦੇ ਵਿੱਚ ਬਸ ਉਹ ਕਿਲ ਠੋਕ ਦਿੱਤਾ ਗਿਆ ਕਿ ਰੱਬ ਨੂੰ ਖੁਸ਼ ਕਰੋ ਜੀ, ਵਾਹਿਗੁਰੂ ਨੂੰ ਖੁਸ਼ ਕਰੋ ਜੀ, ਪਰਮਾਤਮਾ ਨੂੰ ਖੁਸ਼ ਕਰੋ। ਮੈਂ ਦੋ ਸਵਾਲ ਇਕੱਠੇ ਕਰਨੇ ਨੇ ਜੀ, ਕਿ ਨਾਲ ਇੱਕ ਐਗਜ਼ਾਮਪਲ ਬਣਾਊਂਗਾ। ਅਸਲ ਦੇ ਵਿੱਚ ਜਿਹੜੀ ਸਿੱਖੀ ਵਿਚਾਰਧਾਰਾ ਆ, ਇਹ ਬਲਕਿ ਅਸੀਂ ਰੱਬ ਨੂੰ ਕਿਉਂ ਖੁਸ਼ ਕਰਨਾ ਆ, ਅਸੀਂ ਰੱਬ ਨੂੰ ਕਿਉਂ ਕਹਿ ਲਓ ਵੀ ਚਿੱਤ ਲਾਉਣਾ ਆ। ਚਿੱਤ ਤਾਂ ਅਸੀਂ ਆਪਣਾ ਰਾਜੀ ਕਰਨਾ, ਅੰਦਰਲੀ ਖੁਸ਼ੀ ਨੂੰ ਅਸੀਂ ਆਪਣਾ ਉਜਾਗਰ ਕਰਨਾ ਆ। ਐਗਜ਼ਾਮਪਲ ਮੈਂ ਇੱਕ ਛੋਟੀ ਜਿਹੀ ਵਿੱਚ ਬਣਾ ਦਿੰਦਾ, ਫਿਰ ਤੁਸੀਂ ਉਹਨੂੰ ਕਲੱਬ ਕਰ ਦਿਓ। ਮੰਨ ਲਓ ਸਾਡੇ ਘਰਾਂ ਦੇ ਵਿੱਚ ਕਿਸੇ ਬਜ਼ੁਰਗ ਦੀ ਫੌਤ ਹੋ ਜਾਂਦੇ ਆ, ਠੀਕ ਆ ਜੀ, ਅਤੇ ਉਹ ਰਵਾਇਤਾਂ ਦੇ ਹਿਸਾਬ ਦੇ ਨਾਲ ਫਿਰ ਆਪਾਂ ਕਹਿੰਦੇ ਹਾਂ ਜੀ ਅਖੰਡ ਪਾਠ ਕਰਾਓ, ਪਾਠ ਕਰਾਓ, ਉੱਥੇ ਗੁਰਬਾਣੀ ਵਿਚਾਰ ਚੱਲੂਗਾ, ਸ਼ਬਦ ਕੀਰਤਨ ਹੋਊਗਾ। ਆਪਾਂ ਇੱਕ ਗੁਰਬਾਣੀ ਸ਼ਬਦ ਉਹਦਾ ਲੈ ਲੈਂਦੇ ਹਾਂ। ਅਸੀਂ ਕਹਿੰਦੇ ਹਾਂ ਸਾਡੇ ਬਜ਼ੁਰਗ ਫੌਤ ਹੋ ਗਏ ਸੀਗੇ, ਅਸੀਂ ਉਹਨਾਂ ਦੀ ਸ਼ਾਂਤੀ ਦੇ ਵਿੱਚ ਗੁਰਬਾਣੀ ਪਾਠ ਕਰਾਇਆ ਆ, ਅਤੇ ਜਾਣੀ ਇੱਕ ਸ਼ਬਦ ਜਿਹੜਾ ਉੱਥੇ ਘੁੰਮਦਾ, ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ। ਕਾਰਡਾਂ 'ਤੇ ਵੀ ਇਹੀ ਲਿਖਿਆ ਜਾਂਦਾ ਆ, ਠੀਕ ਆ ਜੀ। ਹੁਣ ਪਤਾ ਨਹੀਂ, ਉਹ ਬਾਅਦ 'ਚ ਗੱਲ ਕਰਾਂਗੇ ਕਿ ਆਤਮਾ ਸਿੱਖੀਜ਼ਮ ਦੇ ਵਿੱਚ ਕੋਈ ਮਾਇਨਾ ਰਖਾਉਂਦੀ ਕਿ ਨਹੀਂ ਰਖਾਉਂਦੀ। ਮੈਨੂੰ ਇਹ ਦੱਸੋ ਉਸ ਚੀਜ਼ ਨੂੰ ਕਲੱਬ ਕਰਕੇ, ਜਿਹੜਾ ਚੱਲ ਗਿਆ ਆ ਹੁਣ ਉਹਦੀ ਆਤਮਾ ਦੀ ਕਾਹਦੀ ਸ਼ਾਂਤੀ। ਮੈਨੂੰ ਤਾਂ ਐਂ ਲੱਗਦਾ ਕਿ ਅਸਲ ਦੇ ਵਿੱਚ ਜਿਹੜਾ ਤੁਸੀਂ ਉਹ ਗੁਰਬਾਣੀ ਉੱਥੇ ਸਿਮਰਨ ਕਰ ਰਹੇ ਆ ਜਾਂ ਪਾਠ ਦਾ ਭੋਗ ਪਾ ਰਹੇ ਆ, ਬੇਸਿਕਲੀ ਉੱਥੇ ਗੁਰਬਾਣੀ ਚੱਲ ਰਹੀ ਆ, ਉਹ ਤਾਂ ਉੱਥੋਂ ਤਾਂ ਤੁਸੀਂ ਸ਼ਾਂਤ ਹੋਣਾ ਆ, ਤੁਸੀਂ ਤਕੜੇ ਨਹੀਂ ਹੋਣਾ ਹੈਗਾ। ਬਲਕਿ ਪੁੱਠੀ ਰਵਾਇਤ, ਮੂਲ ਨਹੀਂ ਪਛਾਣ ਹੋ ਰਿਹਾ ਹੈਗਾ। ਇਹੀ ਹੈ ਸਭ ਤੋਂ ਬੜੀ ਸਮੱਸਿਆ, ਕਿ ਸਾਨੂੰ ਧਰਮ ਦੇ ਅੰਗੇ ਨਹੀਂ ਪਤਾ ਕੀ ਹੈ। ਧਰਮ ਦੇ ਕੁਛ ਅੰਗ ਹੈ ਜਿਹੜਿਆਂ ਦੇ ਥਰੂ ਧਰਮ ਨੇ ਤੁਹਾਡੇ ਥਰੂ ਉਹਨੇ ਪ੍ਰੋਪੋਗੇਟ ਹੋਣਾ। ਹੁਣ ਕਬੀਰ ਜੀ ਨੇ ਇਸੇ ਗੱਲ ਤੋਂ, ਜਿਹੜੀ ਤੁਸੀਂ ਕਹਿੰਦੇ ਹੋ, ਜਿਹੜੀ ਕਾਸ਼ੀ ਮਤ ਚੱਲਦੀ ਸੀ, ਉਹ ਕਹਿੰਦੇ ਸੀ ਵੀ ਇੱਥੇ ਇੱਕ ਨਾ ਅਸੀਂ ਆਰਾ ਰੱਖਿਆ ਹੋਇਆ, ਇਹਦੇ 'ਤੇ ਸਿਰ ਵਢਾ ਲਓ, ਅੱਛਾ ਜੀ, ਅਤੇ ਤੁਸੀਂ ਸਵਰਗ ਪਹੁੰਚ ਜਾਓਗੇ। ਕਬੀਰ ਜੀ ਨੇ ਫਿਰ ਸ਼ਬਦ ਉੱਥੇ ਉਚਾਰਿਆ ਵੀ ਘੱਗਾ ਘਟ ਘਟ ਨਿਮਸੈ ਸੋਈ। ਮੂਲ ਦੀ ਗੱਲ ਹੈ, ਉਹ ਕਣ ਕਣ 'ਚ ਨਹੀਂ ਹੈ, ਕਣ ਕਣ ਉਹਦੇ 'ਚ ਹੈ। ਅਸਲ 'ਚ ਅਸੀਂ ਪੁੱਠੀਆਂ ਗੱਲਾਂ ਹੀ ਕਰੀ ਜਾਂਦੇ ਹਾਂ, ਉਹਦੇ ਵਿੱਚ ਕਣ ਕਣ ਹੈ, ਉਹ ਕਣ ਕਣ 'ਚ ਨਹੀਂ ਹੈ। ਪਰ ਸਾਡੀਆਂ ਕਿਤਾਬਾਂ ਤਾਂ ਅੱਜ ਵੀ ਇਹੀ ਲਿਖੀ ਜਾਂਦੀਆਂ। ਫਿਰ ਉਹ ਤਾਂ ਕਹਿੰਦੇ ਹੀ ਹੈ, ਭਗਤਾਂ ਤੇ ਸਾਰੀਆਂ ਜੋੜ ਕਦੇ ਨਾ ਆਵੇ। ਜੋ ਤੁਸੀਂ ਸੋਚਿਆ ਤੁਸੀਂ ਲਗਭਗ ਉਲਟਾ ਸੋਚੋਗੇ ਨਾ, ਤੁਸੀਂ ਬਿਲਕੁਲ ਸਹੀ ਰਸਤੇ 'ਤੇ ਹੋ ਜਾਓਗੇ। ਜਿਹੜੀ ਅਸੀਂ ਸਾਡੀ ਸੋਚ ਬਣਾਈ ਹੋਈ ਹੈ ਉਹ ਹੈਗਾ ਕਿ ਜਿੰਨਾ ਔਰਗਨਾਈਜ਼ਡ ਰਿਲੀਜਨ ਹੈ ਇਹ ਬਿਜ਼ਨਸ ਹੈ ਜੀ। ਤੁਸੀਂ ਪੀ ਕੇ मूवी देख लो जी, वो कहना जो एक कंपनी का शेयर खरीदता है दूसरी का नहीं खरीदता। ਤੁਹਾਨੂੰ ਇਹ ਵਿਸ਼ਵਾਸ ਦਵਾਇਆ ਵੀ ਗੁਰਦੁਆਰੇ ਵਿੱਚ ਅਰਦਾਸ ਪ੍ਰਵਾਨ ਹੈ, ਮੰਦਿਰ 'ਚ ਜਾਂ ਮਸਜਿਦ 'ਚ ਤੁਹਾਡੀ ਅਰਦਾਸ ਪ੍ਰਵਾਨ ਨਹੀਂ ਹੁੰਦੀ। ਇਹਦਾ ਮਤਲਬ ਤੁਹਾਡਾ ਤਾਂ ਰੱਬ ਬਹੁਤਾ ਹੀ ਲੋਕਲਾਈਜ਼ਡ ਹੋ ਗਿਆ। ਉਹ ਤਾਂ ਕਹਿੰਦਾ ਕਿ ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਅਸੀਂ ਉਹ ਗੱਲ ਦਾ ਪਹਿਰਾ ਤਾਂ ਦਿੱਤਾ ਹੀ ਨਹੀਂ। ਅਸੀਂ ਜੋ ਸਾਡੇ ਆਲੇ ਦੁਆਲੇ ਹੁੰਦਾ ਸੀ, ਅਸੀਂ ਉਹਨੂੰ ਕੀ ਕਰਤਾ ਵੀ ਇੱਕ ਐਕਸਟਰਾ ਸਿੱਖੀ ਦੀ ਮਰਿਆਦਾ ਬਣਾ ਲਈ ਹੈ। ਜਿਹੜੇ ਧਰਮ ਹੁੰਦੇ ਆ ਔਰਗਨਾਈਜ਼ਡ, ਉਹਨਾਂ 'ਚ ਚੱਲਦੀ ਹੈ ਮਰਿਆਦਾ। ਜਿਹੜੇ ਭਗਤ ਹੈ ਉਹਨਾਂ ਨੇ ਹਮੇਸ਼ਾ ਰਹਿਤ ਰੱਖੀ ਹੈ। ਸਾਨੂੰ ਦੋਹਾਂ ਚੀਜ਼ਾਂ ਦਾ ਪਤਾ ਨਹੀਂ ਹੈ। ਜਿਹੜਾ ਸਰੀਰ ਹੈ ਇਹਦੀ ਮਰਿਆਦਾ ਹੈ, ਜਿਹੜੀ ਆਤਮ ਹੈ, ਆਤਮਾ ਵੀ ਮੈਂ ਤੁਹਾਨੂੰ ਦੱਸਦਾ, ਆਤਮਾ ਇੱਕ ਛੋਟਾ ਵਰਡ ਹੈ। ਜਿਹਨੂੰ ਮਨ ਕਿਹਾ ਉਹ ਆਤਮਾ, ਜਿਹੜਾ ਮਨ ਦਾ ਮੂਲ ਹੈ ਉਹ ਆਤਮ ਹੈ। ਤੁਸੀਂ ਦੇਖੋ ਕਿਵੇਂ ਗੁਰਬਾਣੀ ਚੱਲਦੀ ਹੈ, ਕੰਨਾਂ ਲਾ ਕੇ ਉਹ ਸ਼ਬਦ ਨੂੰ ਛੋਟਾ ਕਰ ਲਿਆ। ਉਹਨੂੰ ਤੁਸੀਂ ਇੰਗਲਿਸ਼ ਪੜ੍ਹੋ ਨਾ, ਕਹਿੰਦੇ ਮਿਨੀਏਚਰ ਨਾਊਨ। ਜੀ ਜੀ ਜੀ। ਕੰਨਾਂ ਲਾ ਕੇ ਅਖੀਰ ਵਿੱਚ ਜਿੰਨੇ ਕੰਨੇ ਵਾਲੇ ਸ਼ਬਦ ਨਾਊਨਸ ਹੋਣਗੇ ਉਹਨਾਂ ਨੂੰ ਧਿਆਨ ਨਾਲ ਪੜ੍ਹਿਓ। ਮੈਂ 3-4 ਐਗਜ਼ਾਮਪਲ ਦੇ ਦਿੰਦਾ ਤੁਹਾਨੂੰ। ਦੇਵਾ ਅੱਖਰ ਛੋਟਾ, ਦੇਵ ਤੋਂ। ਕਬੀਰਾ ਅੱਖਰ ਕਬੀਰ ਤੋਂ ਛੋਟਾ। ਨਾਨਕਾ ਅੱਖਰ ਨਾਨਕ ਤੋਂ ਛੋਟਾ। ਇਹ ਉਹਨਾਂ ਦੀ ਕਮਾਲ ਹੈ ਵੀ ਉਹਨਾਂ ਨੇ ਕਿਸ ਤਰ੍ਹਾਂ ਮਾਤਰਾਵਾਂ 3 ਖਾਸ ਕਰ ਸਿਹਾਰੀ, ਔਂਕੜ ਅਤੇ ਕੰਨਾਂ ਵਰਤ ਕੇ ਹੀ ਐਡੀ ਵੱਡੀ ਬੁਝਾਰਤ ਪਾ ਦਿੱਤੀ ਹੈ
ਕਿ ਅਸੀਂ, ਮੈਂ ਦੱਸਿਆ ਨਾ ਵੀ ਅਸੀਂ ਨਾ ਪੋਸਟ ਕਲੋਨੀਅਲ ਥੋਟ ਦੇ ਬਿਲਕੁਲ ਉਹ ਨਹੀਂ ਹੈਗੇ ਆ। ਅਤੇ ਇਹ ਜੇ ਤੁਸੀਂ ਕਹਿੰਦੇ ਹੋ, ਜਦੋਂ ਕਹਿੰਦੇ ਘੱਗਾ ਘੱਟ ਘੱਟ ਨਿਮਸੈ ਸੋਊ ਘੱਟ ਫੁੱਟੈ, ਜਿੱਦਣ ਤੁਹਾਡਾ ਸਰੀਰ ਜਾਣਾ ਹੈ ਤੁਹਾਡਾ ਘੱਟ ਫੁੱਟਣਾ, ਉੱਦਣ ਘੱਟ ਕਦੇ ਨਾ ਹੋਈ। ਕਹਿੰਦੇ ਉਸ ਤੋਂ ਬਾਅਦ ਘਾਟਾ ਵਾਧਾ ਨਹੀਂ ਹੈ। ਅਤੇ ਜਿਹੜੀ ਆਪਾਂ ਫਿਰ ਆਹ ਅੱਜ ਕੱਲ੍ਹ ਕਿਤਾਬਾਂ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਪਰ ਆਹ ਜੀ ਫੌਤ ਹੋ ਗਿਆ ਜੀ, ਆਹ ਉਹਦੀ ਆਤਮਾ ਨਿਕਲੀ ਆ, ਗੁਰਬਾਣੀ ਇਹਨੂੰ ਪ੍ਰਵਾਨ ਕਰਦੀ ਆ? ਇਹਨੂੰ ਤਾਂ ਆਮ ਬੰਦੇ ਵੀ ਨਹੀਂ ਪ੍ਰਵਾਨ ਕਰਦੇ। ਆਤਮਾ ਤਾਂ ਸਟਲ ਚੀਜ਼ ਹੈ। ਆਤਮਾ ਕਿਹੜੇ, ਜਿਵੇਂ ਆਪਾਂ ਨੂੰ ਇਹ ਸਰੀਰ ਵਿੱਚ ਆਤਮਾ ਨਹੀਂ ਹੈ, ਸਾਨੂੰ ਸ਼ਾਇਦ ਭਰਮ ਹੈ। ਆਤਮਾ ਜਿਹੜੀ ਚੀਜ਼ ਹੈ, ਜਿਹੜਾ ਮੈਟਾਫਿਜ਼ੀਕਲ ਵਰਲਡ ਹੈ, ਉਹ ਆਪਾਂ ਕਹਿੰਦੇ ਹਾਂ ਨਾ ਵੀ 5 ਤੱਤਾਂ ਦਾ ਜੀਵ ਬਣਿਆ ਜੀ। ਹੁਣ ਆਪਾਂ ਜਿੱਥੇ ਵੀ ਹੱਥ ਮਾਰਾਂਗੇ ਉੱਥੇ ਸਾਡੀ ਗੜਬੜੀ ਹੈ। ਕਿਹੜੇ ਆ 5 ਤੱਤ ਤੁਸੀਂ ਦੱਸੋ? ਅੱਗ, ਹਵਾ, ਪਾਣੀ, ਮਿੱਟੀ, ਅਤੇ 5ਵਾਂ ਹਵਾ, ਆਕਾਸ਼। ਜਿਹੜਾ ਵਰਡ ਹੈ, ਅਸੀਂ ਸ਼ ਵੀ ਬਾਅਦ 'ਚ ਕਾਪੀ ਕਰਨ ਲੱਗੇ। ਸ਼ ਸਾਡੀ ਭਾਸ਼ਾ ਦਾ ਅੱਖਰ ਹੀ ਨਹੀਂ ਹੈ। ਅੱਛਾ ਜੀ। ਭਾਖਿਆ ਹੈ ਸਾਡਾ ਵਰਡ। ਜਿੱਥੇ ਛੱਛਾ ਆਇਆ ਹੋਇਆ ਹਿੰਦੀ 'ਚ, ਉਹ ਤਾਂ ਸ਼ਿਸ਼ ਕਹਿੰਦੇ ਆ, ਅਸੀਂ ਸਿੱਖ ਕਹਿੰਦੇ ਹਾਂ। ਉਹ ਲਕਸ਼ਮਣ ਕਹਿੰਦੇ ਆ, ਅਸੀਂ ਲਖਮਣ ਕਹਿੰਦੇ ਹਾਂ। ਸਾਡੇ ਕੋਲ ਓਰੀਜਨਲ ਭਾਸ਼ਾ ਹੈ ਆਪਣੀ। ਉਹਦੇ ਜਦ ਅਸੀਂ ਭਾਸ਼ਾ ਨੂੰ ਪੜ੍ਹਾਂਗੇ, ਉਹ ਤੋਂ ਸਾਨੂੰ ਫਿਰ ਕਲੀਅਰ ਹੋਊਗਾ ਵੀ ਇਹ ਗੱਲ ਹੋ ਕਿੱਧਰ ਨੂੰ, ਜਾ ਕਿੱਧਰ ਨੂੰ ਰਹੀ ਹੈ। ਅਤੇ ਜਿਹੜਾ ਆਤਮਾ ਸ਼ਬਦ ਹੈ, ਉਹ ਆਤਮ ਤੋਂ ਛੋਟਾ ਹੈ। ਆਤਮਾ ਤਾਂ ਆਤਮ ਵਿੱਚ ਮਿਲ ਜਾਂਦੀ ਹੈ। ਜੇ ਤੁਸੀਂ ਪੜ੍ਹਨਾ, ਕਬੀਰ ਜੀ ਦਾ ਇੱਕ ਹੈਗਾ ਸ਼ਬਦ, ਉਹ ਕਹਿੰਦੇ ਸ਼ਾਇਦ ਛੱਟ ਲਟਕਾਏ ਤਿਰਿਆ ਰੋਵੇ ਹੰਸ ਅਕੇਲਾ ਜਾਈ। ਜਿਹੜੀ ਉਹਦੀ ਘਰਵਾਲੀ ਹੈ, ਉਹ ਤਾਂ ਵਿਚਾਰੀ ਬਾਲ ਖਿਲਾਰ ਕੇ, ਜਿਵੇਂ ਕਿ ਵੀ ਟਰਡੀਸ਼ਨ ਹੈ, ਉਹ ਕਰਦੇ ਹੀ ਹੈ। ਉਹ ਕਹਿੰਦੇ ਵੀ ਹੰਸ ਦਾ ਅਕੇਲਾ ਜਾ ਰਿਹਾ। ਉਹ ਹੰਸੇ ਆਇਆ ਸੀ, ਆਇਆ ਪਰਮਹੰਸ ਹੋਣ ਸੀ। ਹੰਸ ਆਇਆ, ਹੰਸ ਚਲੇ ਗਿਆ ਤਾਂ ਕੁਛ ਵੀ ਨਹੀਂ ਬਣਿਆ। ਜਿਹੜਾ ਪਰਮਹੰਸ ਸੀਗਾ, ਗੁਰਬਾਣੀ ਇਹੀ ਦੱਸਦੀ ਹੈ ਵੀ ਗੁਰਬਾਣੀ 'ਚ ਵੱਡਾ ਹੰਸ ਰਾਗ ਹੈ ਵੀ ਕਿਵੇਂ ਵੱਡਾ ਹੰਸ ਬਣਨਾ ਛੋਟੇ ਹੰਸ ਤੋਂ। ਗੱਲ ਕੁਛ ਨਹੀਂ, ਜਿਹੜਾ ਮਨ ਹੈ ਇਹ ਭਰਮ ਦੇ ਘੇਰਿਆਂ 'ਚ ਆਇਆ ਹੋਇਆ। ਇੱਕ ਘੇਰਾ ਨਹੀਂ ਹੈ, ਅਰਮਾਂ ਖਰਮਾਂ ਘੇਰਿਆਂ ਇਹਦੇ ਆਲੇ ਦੁਆਲੇ। ਉਹਨਾਂ ਨੂੰ ਜਦ ਤਾਈਂ ਇਹ ਗੁਰਬਾਣੀ ਨੂੰ ਗੁਰਬਾਣੀ 'ਚੋਂ ਨਹੀਂ ਸਮਝਦਾ। ਹੁਣ ਇਹ ਗੋਰਿਆਂ ਨੇ ਕੀ ਕੀਤਾ ਵੀ ਉਸ ਸਮੇਂ ਜਿਹੜੇ ਵੈਸੇ ਵੀ ਪੜ੍ਹੇ ਲਿਖੇ ਸੀ, 1930 ਦੇ ਨੇੜੇ ਤੇੜੇ ਟੀਕੇ ਹੋਏ ਆ ਜਿੰਨੇ ਜ਼ਿਆਦਾਤਰ, ਉਹ ਸਭ ਬਨਾਰਸ ਤੋਂ ਪੜ੍ਹ ਕੇ ਆਏ ਸੀ। ਉਹ ਬਨਾਰਸ ਦੀ ਜਿਹੜੀ ਭਗਤੀ ਆ, ਉਹਦੇ 'ਚ ਆਤਮਾ ਦੀ ਸ਼ਾਂਤੀ ਹੈ। ਉਹਦੇ 'ਚ ਅੱਖਰੇ 2 ਹੈ, ਆਤਮਾ ਪਰਮਾਤਮਾ। ਅਤੇ ਜੇ ਗੁਰਬਾਣੀ ਦੇ ਵਿੱਚ ਜਿਹੜੀ ਅਸੀਂ ਆਤਮਾ ਦੀ ਗੱਲਾਂ ਕਰੀ ਜਾਂਦੇ ਵੀ ਹਵਾ 'ਚ ਉੱਡ ਗਈ ਐਂ ਆ, ਅੱਜ ਸਾਡੇ ਸਰਟੀਫਾਈਡ ਜਿਹੜੇ ਪਾਠੀ ਸਾਹਿਬਾਨ ਆ, ਮੈਂ ਸਰਟੀਫਾਈਡ ਹੁਣ ਅੰਗਰੇਜ਼ੀ ਦਾ ਸ਼ਬਦ ਵਰਤ ਲਿਆ, ਪ੍ਰਵਾਨਿਤ ਕਹਿ ਲੈਂਦੇ ਆ, ਕਿਉਂਕਿ ਉਹ ਉੱਥੋਂ ਸਿੱਖੇ ਹੋਏ ਆ, ਪੜ੍ਹੇ ਹੋਏ ਆ। ਅਤੇ ਅੱਜ ਤਾਂ ਹਰ ਘਰ ਦੇ ਵਿੱਚ ਜਦੋਂ ਫੌਤ ਵਗੈਰਾ ਹੁੰਦੀ ਆ, ਅਤੇ ਬੜਾ ਆਰਾਮ ਨਾਲ ਕਹਿੰਦੇ, ਅਤੇ ਆਤਮਾ ਦੀ ਸ਼ਾਂਤੀ ਲਈ ਪਾਇਆ। ਮਤਲਬ ਕਿ ਇਹ ਤਾਂ ਫਿਰ ਮੈਂ ਕਿਹਾ ਜੀ ਪਹਿਲਾਂ ਊੜਾ ਐੜਾ ਨਹੀਂ ਸਿੱਖਿਆ ਅਜੇ ਤੱਕ। ਨਹੀਂ ਸਿੱਖਿਆ। ਉਹ ਸ਼ਬਦ ਵੀ ਪੜ੍ਹਨਗੇ, ਕਹਿੰਦੇ ਆ ਕੌਣ ਮੁਆਰੇ ਕੌਣ ਮੁਆ। ਬਈ ਮਰਿਆ ਕੌਣ ਹੈ? ਹਾਂਜੀ, ਕੋਈ ਵੀ ਨਹੀਂ ਮਰਦਾ। ਨਾ ਇਹ ਮਰੇ ਨਾ ਮਰਨਾ ਜੋਗ। ਤੁਹਾਡੀ ਅੱਖ ਦੇ ਮੂਹਰੇ ਅਲੋਪ ਜ਼ਰੂਰ ਹੋ ਗਿਆ। ਜਿਹੜੇ ਸਰੀਰ ਉਹਨੇ ਧਾਰਨ ਕੀਤਾ ਸੀ, ਸਰੀਰ ਛੱਡਤਾ। ਸਰੀਰ ਤਾਂ 4 ਤੱਤਾਂ ਦਾ ਸੀ। ਜੋਤ ਮੈਂ ਦੱਸਿਆ ਆਕਾਸ਼ 'ਚ ਸੀਗੀ, ਉਹ ਆਕਾਸ਼ 'ਚ ਰਹਿੰਦੀ ਹੈ। ਜੇ ਤਾਂ ਉਹ ਸੰਪੂਰਨ ਹੋ ਗਈ, ਫਿਰ ਤਾਂ ਉਹ ਦੇਵਲੋਕ ਚਲੇ ਜੂਗੀ, ਨਹੀਂ ਉਹ ਫਿਰ ਭਰਮਲੋਕ 'ਚ ਫਿਰੂਗੀ। ਭਰਮ ਦੇ 3 ਲੋਕ ਹੈ। ਇੱਕ ਇਸ ਨੂੰ ਕਹਿੰਦੇ ਅਸੀਂ ਤ੍ਰੇਤਾ, ਜਿਹਦੇ ਵਿੱਚ ਕਿ ਜੋਤ ਹੈਗੀ ਹੈ ਭਰਮ ਵਾਲੀ, ਸਰੀਰ ਨਹੀਂ ਹੈ ਜੀ। ਦੂਸਰਾ ਹੈ ਦੁਆਪਰ, ਜਿਹਦੇ 'ਚ ਗਰਭ 'ਚ ਉਹ ਸਰੀਰ ਬਣਾ ਰਹੀ ਜੀ। ਤੀਸਰਾ ਕਲਯੁਗ 'ਚ ਉਹ ਸਰੀਰ ਲੈ ਕੇ ਆਪਣੀ ਮੁਕਤੀ ਲਈ ਉਹ ਕਰੇ ਯਤਨ। ਹਰੇਕ ਨੇ ਆਪਣੀ ਆਪਣੀ ਮੁਕਤੀ ਪਾਉਣੀ ਹੈ। ਭਗਤਾਂ ਨੇ ਆਪਣੀ ਆਪਣੀ ਪਾਈ ਹੈ। ਉਹ ਕਹਿੰਦੇ ਆ ਆਪਾਂ ਨੂੰ, ਦੇਖੋ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਹੈ, ਪਰ ਇਹ ਸ਼ੁਰੂ 'ਚ ਆ ਜਾਂਦਾ ਹੈ, ਕਹਿੰਦੇ ਭਾਈ ਰੇ ਗੁਰ ਬਿਨ ਗਿਆਨ ਨਾ ਹੋਈ। ਕਿਹੜਾ ਗਿਆਨ ਹੈ? ਆਤਮ ਗਿਆਨ। ਗੁਰ ਦੇ 2 ਮੀਨਿੰਗ ਹੈ। ਇੱਕ ਤਾਂ ਤੁਹਾਡੀ ਇਨਰ ਕੌਨਸ਼ੀਅਸਨੈਸ, ਮੂਲ ਵੀ ਗੁਰ ਹੈ। ਜਦੋਂ ਅਸੀਂ ਬੋਲਦੇ ਹਾਂ ਕੌਨਸਨਟਰੇਟ ਹੋ ਕੇ, ਉਹ ਵੀ ਗੁਰ ਹੈ। ਜਿਹੜਾ ਤੁਹਾਨੂੰ ਭਰਮ ਤੋਂ ਮੁਕਤ ਕਰਦਾ, ਉਹ ਗਿਆਨ ਦਾ ਨਾਂ ਗੁਰ ਹੁੰਦਾ। ਗੁਰ ਤਾਂ ਆਪ ਮੁਕਤ ਹੈ। ਆਪ ਮੁਕਤ ਮੋਹਿ ਤਾਰੇ। ਜਿਹੜਾ ਆਪੇ ਡੁੱਬੇ, ਉਹਨੇ ਤੁਹਾਨੂੰ ਤਾਰਨਾ ਕੀ ਹੈ? ਆਪ ਮੁਕਤ ਮੋਹਿ ਤਾਰੇ। ਇਹ ਤੋਂ ਪਹਿਲਾਂ ਕਿ ਮੈਂ ਅਗਲੇ ਸਵਾਲ 'ਤੇ ਜਾਵਾਂ, ਮੈਂ ਇਹਦੇ ਵਿੱਚ ਵੀ ਇੱਕ ਟੀਕਾ ਟਿੱਪਣੀ ਕਰ ਲੈਂਦਾ ਆਪਣੀ। ਮੈਂ ਕਿਉਂਕਿ ਮੇਰੀ ਸਮਝ ਸ਼ਾਇਦ ਇੰਨੀ ਨਹੀਂ ਹੈਗੀ, ਇਸ ਕਰਕੇ ਮੈਨੂੰ ਟੀਕਾ ਟਿੱਪਣੀ ਕਹਾਂਗਾ। ਪਰ ਇਹ ਵੀ ਆਮ ਗੱਲ ਚੱਲਦੀ ਆ। ਹੋ ਸਕਦਾ ਕੁਛ ਟਕਸਾਲ ਵਾਲੇ ਮੇਰੇ ਇਸ ਕਥਨ ਤੋਂ ਥੋੜ੍ਹੇ ਜਿਹੇ ਔਖੇ ਵੀ ਹੋ ਸਕਦੇ ਆ, ਪਰ ਖੈਰ ਮੈਂ ਤਾਂ ਸਵਾਲ ਹੀ ਲੱਗਾਂਗਾ, ਉਹਨਾਂ ਦਾ ਹੀ ਸਵਾਲ ਆ
ਜਦੋਂ ਸਾਨੂੰ ਇਹ ਸੁਣਨ ਨੂੰ ਮਿਲਦਾ ਵੀ ਇੱਥੇ ਤਾਂ ਸ਼ਹੀਦਾਂ ਦਾ ਪਹਿਰਾ ਹੈ, ਉਹ ਤਾਂ ਰਾਤ ਨੂੰ ਆਉਂਦੇ ਆ, ਉਹਨਾਂ ਦੀ ਆਤਮਾ ਮਤਲਬ ਕਿ ਉਹ ਫਿਰ ਪ੍ਰਭ ਦੇ ਵਿੱਚ ਲੀਨ ਹੀ ਨਹੀਂ ਹੋਈ ਜਾਈ, ਮਤਲਬ ਕਿ ਉਹ ਭਟਕੀ ਜਾਂਦੇ ਆ, ਕਹਿਣ ਨੂੰ ਸ਼ਹੀਦ ਸੀਗੇ ਉਹ। ਗੁਰਬਾਣੀ 'ਚ ਸ਼ਹੀਦ ਅੱਖਰ ਹੈ ਹੀ ਨਹੀਂ ਉਸ ਪੱਖ 'ਚੋਂ ਜਿਵੇਂ ਅਸੀਂ ਵਰਤਦੇ ਆ। 2 ਵਾਰ ਸ਼ਹੀਦ ਅੱਖਰ ਆਉਂਦਾ ਗੁਰਬਾਣੀ 'ਚ ਜੀ। ਇੱਕ ਤਾਂ ਆਉਂਦਾ ਵੀ ਕਬੀਰ ਜੀ ਦੇ ਜਿਹੜੇ ਬਜ਼ੁਰਗ ਸੀ ਉਹ ਸ਼ਹੀਦਾਂ ਨੂੰ ਮੰਨਦੇ ਸੀ। ਤੁਹਾਨੂੰ ਪਤਾ ਹੋਏਗਾ ਮੁਸਲਮਾਨਾਂ ਦੇ 2 ਫਿਰਕੇ ਆ, ਸ਼ੀਆ ਅਤੇ ਸੁੰਨੀ। ਜਿਹੜੇ ਸੁੰਨੀ ਆ ਉਹ ਸ਼ਹੀਦ ਨੂੰ ਨਹੀਂ ਮੰਨਦੇ। ਅੱਛਾ ਜੀ। ਸ਼ੀਆ ਮੰਨਦੇ ਆ, ਔਰ ਜਿੱਦਣ ਉਹ ਆਪਣੇ ਸ਼ਹੀਦਾਂ ਦਾ ਕੱਢਦੇ ਆ ਨਾ ਤਾਜ਼ੀਆ ਮੁਹੱਰਮ, ਅਤੇ ਸੁੰਨੀ ਉਹਨਾਂ ਨੂੰ ਵੱਢਦੇ ਆ ਉੱਦਣ ਆ ਕੇ, ਜਿੱਥੇ ਤੱਕ ਨੁਕਸਾਨ ਹੋਊਗਾ ਕਰਦੇ ਆ, ਕਿਉਂਕਿ ਉਹ ਤੁਸੀਂ ਦੇਖਿਆ ਹੋਣਾ ਉਹ ਬੜਾ ਮਾਰਦੇ ਆ ਆਪਣੇ ਆਪ ਨੂੰ, ਮਾਰਦੇ ਹੁੰਦੇ ਆ ਚਾਕੂ। ਗੁਰਬਾਣੀ ਨੇ ਸ਼ਹੀਦ ਮੰਨਿਆ ਹੀ ਨਹੀਂ ਹੈ ਕਿਸੇ ਨੂੰ। ਇਹ ਪਤਾ ਨਹੀਂ ਅਸੀਂ ਸਾਡੇ ਸ਼ਹੀਦਾਂ ਦਾ ਫਿਰ ਕਿਹੜਾ ਪਹਿਰਾ ਲੱਗਣ ਲੱਗ ਪੈਂਦਾ। ਸ਼ਹੀਦ ਵਰਡ ਦਾ ਅਸੀਂ ਮੀਨਿੰਗ ਹੀ ਨਹੀਂ ਲੱਭਦੇ। ਸ਼ਹੀਦ ਵਰਡ ਸਾਡਾ ਹੈ ਹੀ ਨਹੀਂ, ਸਾਡੇ ਦਾ ਹੁਕਮ ਹੈ। ਜਾਣੀ ਜਿਹੜੇ ਅਸੀਂ ਆਹ ਪੜ੍ਹਦੇ ਸੁਣਦੇ ਹਾਂ ਪਹਿਰਿਆਂ ਦੀ ਗੱਲ, ਅਤੇ ਤੁਸੀਂ ਤਾਂ ਕਹਿੰਦੇ ਉਹ ਚੀਜ਼ ਇਹ ਹੈ ਨਹੀਂ, ਕਿ ਮਤਲਬ ਕਿੱਥੋਂ ਆ ਗਈ ਫਿਰ ਇਹ? ਦੇਖੋ ਗੁਰਬਾਣੀ ਦੇ ਆਧਾਰ 'ਤੇ ਆਪਾਂ ਤਾਂ ਗੱਲ ਕਰਾਂਗੇ। ਕਹਿੰਦੇ ਜਾ ਕੇ ਈਦ ਬਕਰੀਦ 2 ਈਦਾਂ, ਭਗਤ ਰਵਿਦਾਸ ਜੀ ਦਾ ਸ਼ਬਦ ਹੈ, ਪੜ੍ਹ ਲਿਓ ਜਾ ਕੇ। ਈਦ ਵੀ ਮਨਾਉਂਦੇ ਆ ਕਹਿੰਦੇ, ਬਕਰੀਦ ਵੀ ਮਨਾਉਂਦੇ ਆ। ਗਊ ਰੇ ਵੱਧ ਕਰੇ, ਉਹ ਕਹਿੰਦੇ ਹਲਾਲ ਕਰਦੇ, ਉਹ ਕਹਿੰਦੇ ਵੱਧ ਕਰਦੇ ਹੋ। ਤੁਸੀਂ ਭਾਸ਼ਾ ਦੇਖੋ ਗੁਰਬਾਣੀ ਦੀ। ਜੇ ਉਹਨਾਂ ਨੂੰ ਨਹੀਂ ਬਖਸ਼ਦੇ, ਅਸੀਂ ਬਖਸ਼ ਜਾਵਾਂਗੇ। ਅਸੀਂ ਬੜੇ ਸ਼ੌਂਕ ਨਾਲ ਪੜ੍ਹਾਂਗੇ ਸ਼ਬਦ। ਦੇਖੋ ਜੀ ਐਂ ਕਿਹਾ ਹੋਇਆ, ਮਾਨੀਏ ਸ਼ੇਖ ਸ਼ਹੀਦ ਪੀਰਾ। ਕਬੀਰ ਜੀ ਦੇ ਪਿਤਾ ਜੀ ਮੰਨਦੇ ਸੀ, ਕਬੀਰ ਜੀ ਨੇ ਤਾਂ ਕਦੇ ਨਹੀਂ ਮੰਨਿਆ ਕੋਈ ਸ਼ਹੀਦ, ਉਹਨਾਂ ਨੇ ਮੱਤੇ ਛੱਡਤੀ। ਅਸੀਂ ਇਹ ਅੱਖਰ ਇੱਧਰੋਂ ਵਗੈਰਾ ਲੈ ਕੇ ਨਾ, ਕੋਈ ਸਾਡੇ ਪਰ ਰਿਹਾ ਮੁਸਲਮਾਨ ਦਾ ਧਰਮ ਦਾ ਕਾਫੀ ਪ੍ਰਭਾਵ, ਉਹ ਮੰਨਦੇ ਸੀ। ਹੁਣ ਅਸੀਂ ਵੀ ਜਾਂ ਤਾਂ ਪੁੱਛਦੇ ਗੁਰਬਾਣੀ ਨੂੰ। ਹੁਣ ਜੇ ਅਸੀਂ ਕਹਿੰਦੇ ਹਾਂ ਤਾਂ ਲੋਕਾਂ ਨੂੰ ਇਸ ਗੱਲ ਤੋਂ ਗੁੱਸਾ ਵੀ ਆਊਗਾ ਵੀ ਇਹ ਤਾਂ ਪਤਾ ਨਹੀਂ ਆਪਣੇ ਕੋਲੋਂ ਘੜੀ ਜਾਂਦੇ ਆ। ਦੂਸਰੀ ਜਗ੍ਹਾ ਸ਼ਹੀਦ ਜਿਹੜਾ ਹੈਗਾ ਉਹ ਮੁਸਲਮਾਨਾਂ ਦੇ ਮਤ ਲਈ ਆਉਂਦਾ। ਜਿੱਥੇ ਹੁਕਮ ਹੈ ਉੱਥੇ ਸ਼ਹਾਦਤ ਨਹੀਂ ਹੈ, ਫਿਰ ਤਾਂ ਹੁਕਮ ਹੈ। ਉਹ ਅੱਜ ਕਿਸੇ ਨੇ ਹੁਣੇ ਪਾਈ ਹੈ, ਮੈਨੂੰ ਲੱਗਦਾ ਗੁਰੂ ਅਰਜਨ ਜੀ ਦੀ ਨਾ, ਆਪਾਂ ਉਹਨੂੰ ਸ਼ਹੀਦੀ ਦਿਵਸ ਕਹਿੰਦੇ ਹਾਂ। ਜੀ, ਕਿਉਂਕਿ ਕਹਿਣ ਜੋ ਲੱਗ ਗਏ ਜੀ। ਉੱਥੇ ਇੱਕ ਸ਼ਬਦ ਪਾਇਆ ਹੁੰਦਾ ਉੱਪਰ, ਜਪਿਓ ਜਿਨ ਅਰਜਨ ਦੇਵ ਗੁਰੂ ਤਿਨ ਸੰਕਟ ਜੋਨ ਗਰਭ ਨਹੀਂ ਆਇਓ। ਜੀ। ਹੁਣ ਉਹਨੂੰ ਇਹ ਨਹੀਂ ਪਤਾ ਵੀ ਪੌਜ਼ ਕਿੱਥੇ ਦੇਣਾ। ਉਹ ਅਰਜਨ ਨਾਲ ਗੁਰੂ ਇਕੱਠਾ ਵਰਡ ਪੜ੍ਹਦੇ ਆ। ਗੁਰਬਾਣੀ ਦੇ ਪੌਜ਼ ਬੜੇ ਅਕਲ ਨਾਲ ਲਾਏ ਸੀ ਭਗਤਾਂ ਨੇ। ਸਾਡੀ ਪ੍ਰੈਕਟਿਸ ਨਹੀਂ ਨਾ ਰਹੀ। ਮੈਂ ਉਹ ਕਹਿ ਰਿਹਾ ਵੀ ਉਹ ਸਾਡੀ ਵੀ ਇੰਨੀ ਗਲਤੀ ਨਹੀਂ ਹੈ, ਅਸੀਂ ਤਾਂ ਗਾਈਡ ਹੀ ਕਰ ਸਕਦੇ ਹਾਂ। ਵੀ ਉਹ ਕਹਿਣਾ ਇਹ ਚਾਹੁੰਦੇ ਆ ਭੱਟ ਵੀ ਜਪਿਓ ਜਿਨ ਅਰਜਨ, ਉੱਥੇ ਔਂਕੜ ਨਹੀਂ ਹੈ ਲੱਗਿਆ ਅੱਗੇ। ਅਰਜਨ ਨੂੰ ਨਹੀਂ ਜਪਣਾ ਸੀ, ਜਿਹੜਾ ਦੇਵ ਗੁਰੂ ਹੈ ਉਹਨੂੰ ਜਪਣਾ, ਕਿਉਂਕਿ ਅਰਜਨ ਜੀ ਨੇ ਵੀ ਦੇਵ ਗੁਰੂ ਹੀ ਜਪਿਆ। ਜੀ। ਕਿਉਂਕਿ ਸਰੀਰ ਦਾ ਨਾਮ ਹੈ ਅਰਜਨ ਕਿ ਜੋਤ ਦਾ ਨਾਮ ਅਰਜਨ ਹੈ? ਪਹਿਲਾਂ ਤਾਂ ਇਹ ਕਲੀਅਰ ਕਰਨਾ ਪਊਗਾ, ਕਿਉਂਕਿ ਅਸੀਂ ਨਾਨਕ ਜੀ ਨੂੰ ਸਰੀਰ ਮੰਨਦੇ ਹਾਂ, ਗੁਰਬਾਣੀ 'ਚ ਨਾਨਕ ਜੀ ਜੋਤ ਹੈ। ਸਾਨੂੰ ਤਾਂ ਇਹ ਨਹੀਂ ਪਤਾ ਵੀ ਨਾਨਕ ਜੀ ਦਾ ਸਟੇਟਸ ਗੁਰਬਾਣੀ 'ਚ ਕੀ ਹੈ। ਜਦੋਂ ਕਹਿੰਦੇ ਕਹੋ ਨਾਨਕ ਹੈ, ਉਹ ਭਗਤ ਨਾਮਦੇਵ ਜੀ ਦੇ ਸ਼ਬਦ ਤੋਂ ਤੁਸੀਂ ਸਿੱਖੋ। ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਮਹੱਲਾ 5ਵਾਂ ਜਦੋਂ ਗੁਰੂ ਨਾਨਕ ਜੀ ਬਾਰੇ ਪਰਟੀਕੂਲਰ ਲਿਖਦੇ ਆ, ਉਹ ਕਹਿੰਦੇ ਗੁਰੂ ਨਾਨਕ, ਗੁਰ ਲਿਖਦੇ ਆ, ਗੁਰੂ ਨਹੀਂ ਲਿਖਦੇ, ਗੋਬਿੰਦ ਰੂਪ। ਕਿਉਂ ਕਿ ਉਹਨਾਂ ਨੂੰ ਪਤਾ ਹੈ ਕਿ ਮੈਂ ਭਗਤ ਨਾਮਦੇਵ ਜੀ ਦਾ ਸ਼ਬਦ ਵਿੱਚ ਪਾਇਆ ਹੋਇਆ ਹੈ। ਅਤੇ ਤੁਸੀਂ ਸਮਝ ਸਕਦੇ ਹੋ ਵੀ ਗੋਬਿੰਦ ਜਿਹੜਾ ਅੱਖਰ ਹੈ ਉਹ 10 ਪਾਤਸ਼ਾਹ ਨਾਲ ਜੁੜਦਾ ਅੱਗੇ ਜਾ ਕੇ। ਤਾਂ ਗੋਬਿੰਦ ਤਾਂ ਉਹਨਾਂ ਦਾ ਆਤਮਿਕ ਅਵਸਥਾ ਦਾ ਨਾਂ ਹੈ, ਕੁਛ ਸਰੀਰ ਦਾ ਨਾਂ ਨਹੀਂ ਹੈ। ਸਰੀਰ ਤਾਂ ਕੀ ਹੈ, ਇਹ ਤਾਂ ਅੱਜ ਹੈ ਕੱਲ੍ਹ ਨੂੰ ਨਹੀਂ ਹੈ। ਅਸੀਂ ਇਹਨਾਂ ਗੱਲਾਂ ਤੋਂ ਵੀ ਕਾਫੀ ਪਿੱਛੇ ਹੈ, ਔਰ ਜਿਹੜੀ ਅਸੀਂ ਸਮਝੀਆਂ ਹੋਈਆਂ ਉਹ ਸਾਡੇ ਪਰ ਦੂਸਰੇ ਮੱਤਾਂ ਦਾ ਬੜਾ ਪ੍ਰਭਾਵ ਪਿਆ। ਬ੍ਰਾਹਮਣ ਮੱਤ, ਬ੍ਰਾਹਮਣ ਇੱਕ ਉੱਚੀ ਅਵਸਥਾ ਹੁੰਦੀ ਹੈ। ਕਬੀਰ ਜੀ ਕੀ ਕਹਿੰਦੇ ਆ, ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਜੀ। ਇਹਦਾ ਮਤਲਬ ਜਿੰਨੇ ਭਗਤ ਹੈ ਸਾਰੇ ਬ੍ਰਾਹਮਣ ਸੀ, ਪਰ ਉਹ ਬ੍ਰਾਹਮਣ ਸੀ। ਅਸੀਂ ਇੱਕ ਡੁਪਲੀਕੇਟ ਬ੍ਰਾਹਮਣ ਹੈ ਉਹਦੇ ਤਾਂ ਅਸੀਂ ਖਿਲਾਫ ਬਹੁਤ ਹੈ, ਪਰ ਜਿਹੜਾ ਅਸਲੀ ਬ੍ਰਾਹਮਣ ਹੈ ਜਾਂ ਅਸਲੀ ਜਿਹੜਾ ਉਹਦਾ ਘਰ ਵਿੱਚ ਜਿਹੜਾ ਬ੍ਰਾਹਮਣ ਬਣਿਆ ਹੋਇਆ ਹੈ, ਹਿਰਦੇ ਵਿੱਚ ਜੋ ਹੈਗਾ, ਉਹ ਤੋਂ ਅਸੀਂ ਕਾਫੀ ਅਣਜਾਣ ਹੈ। ਕੋਸ਼ਿਸ਼ ਆਪਣੀ ਇਹੀ ਰਹੇਗੀ ਵੀ ਆਪਾਂ ਇਹ ਗੱਲ ਨੂੰ ਹੋਰ ਵਧਾ ਕੇ ਹੋਰ ਸਮਝਾਉਣ ਦਾ ਯਤਨ ਕਰੀਏ। ਸਾਡੀ ਕਿਸੇ ਨਾਲ ਕੋਈ ਉਹ ਨਹੀਂ ਹੈ, ਪਰ ਜਦ ਅਸੀਂ ਭਗਤਾਂ ਦੀ ਬਾਣੀ ਦਾ ਨਿਰਾਦਰ ਕਰਦੇ ਹਾਂ, ਇਹ ਵੀ ਸਾਡੇ ਲਈ ਗੱਲ ਚੰਗੀ ਨਹੀਂ ਹੈ। ਜੋ ਲਿਖਿਆ ਹੈ ਉਵੇਂ ਪੜ੍ਹ ਲਓ,
ਜੇ ਅਸੀਂ ਆਪਣੇ ਕੋਲੋਂ ਐਡ ਕਰਨਾ ਹੈ, ਉਹ ਤਾਂ ਇੱਕ ਕਵਿਤਾ ਲਿਖੀ ਹੋਈ ਹੈ ਵੀ ਨਾਨਕ ਜੀ ਨੁਕਰੋਂ ਆ ਗਏ ਵਿਚਕਾਰ। ਬਾਣੀ ਵਿੱਚ ਸਿਰਫ ਨਾਨਕ ਲਿਖਿਆ, ਔਰ ਜਨਰਲੀ ਸ਼ੁਰੂ 'ਚ ਲਿਖਿਆ ਹੁੰਦਾ। ਅਸੀਂ ਉਹ ਲਿਖੀ ਕਿਸੇ ਨੇ ਕਵਿਤਾ ਵੀ ਅਸੀਂ ਪਹਿਲਾਂ ਕਹਿਣ ਲੱਗੇ ਨਾਨਕ ਜੀ, ਦੂਸਰੇ ਕਹਿੰਦੇ ਨਹੀਂ ਗੁਰੂ ਨਾਨਕ ਜੀ, ਤੀਸਰੇ ਕਹਿੰਦੇ ਸ਼੍ਰੀ ਗੁਰੂ ਨਾਨਕ ਜੀ, ਅਤੇ ਫਿਰ ਇੱਕ ਕਹਿੰਦੇ ਨਹੀਂ ਸ਼੍ਰੀ ਗੁਰੂ ਨਾਨਕ ਜੀ ਮਹਾਰਾਜ ਵੀ ਕਹੋ। ਇਹ ਗੁਰਬਾਣੀ 'ਚ ਤਾਂ ਕਿਤੇ ਵੀ ਨਹੀਂ ਲਿਖਿਆ ਵੀ ਉਹਨਾਂ ਨੂੰ ਇਹ ਕਹੋ। ਮੰਨਣਾ ਤਾਂ ਆਪਣੇ ਆਪ ਨੂੰ ਹੈ, ਪੂਜਣਾ ਤਾਂ ਤੁਸੀਂ ਆਪਣੇ ਆਪ ਨੂੰ ਸੀ, ਆਪਣੀ ਪੂਜਾ ਕਰਨੀ ਸੀ। ਨਾਨਕ ਜੀ ਨੇ ਆਪਣਾ ਮੂਲ ਖੋਜ ਲਿਆ, ਗੁਰੂ ਅੰਗਦ ਜੀ ਨੇ ਆਪਣਾ ਖੋਜ ਲਿਆ, ਤੁਸੀਂ ਆਪਣਾ ਖੋਜ ਲਓ। ਤੁਸੀਂ ਰੱਬ ਦੀ ਪਰਿਭਾਸ਼ਾ ਪਹਿਲਾਂ ਸਰਲ ਅਰਥਾਂ ਦੇ ਵਿੱਚ ਦਿੱਤੀ ਆ। ਮੇਰੇ ਦੋ ਸਵਾਲ ਇਕੱਠੇ ਆ ਜੀ। ਗੁਰਬਾਣੀ ਦੇ ਵਿੱਚ ਰੱਬ ਦੀ ਪਰਿਭਾਸ਼ਾ ਕੀ ਹੈ? ਹੁਣ ਆਪਾਂ ਕਿਉਂਕਿ ਤੁਸੀਂ ਸਾਇੰਸ ਦੇ ਵਿੱਚ ਗੱਲ ਕੀਤੀ ਸੀ, ਕੁਛ ਹੋਰ ਰਿਲੀਜਨਸ ਦੀ ਵੀ ਥੋੜ੍ਹੀ ਜਿਹੀ ਨਾਲ ਟੱਚ ਦਿੱਤਾ ਸੀਗਾ, ਮੈਂ ਨਾਲੇ ਇਹਨੂੰ ਕਲੱਬ ਕਰ ਦਿੰਦਾ। ਇੱਕ ਤਾਂ ਤੁਸੀਂ ਦੱਸਣਾ ਕਿ ਗੁਰਬਾਣੀ ਦੇ ਵਿੱਚ ਰੱਬ ਦੀ ਸਰਲ ਪਰਿਭਾਸ਼ਾ ਕੀ ਹੈ, ਜਿਹੜੀ ਸਾਡੇ ਹਿਰਦਿਆਂ ਦੇ ਵਿੱਚ ਇੱਕਦਮ ਪਤਾ ਲੱਗੇ ਕਿ ਹਾਂ ਭਈ ਇਹਦਾ ਆਹ ਮਤਲਬ ਹੁੰਦਾ ਹੈ। ਭੁਲੇਖੇ ਬਹੁਤ ਨੇ, ਸਾਡੀ ਤਾਂ ਰੱਬ ਦੀਆਂ ਡੈਫੀਨੇਸ਼ਨਾਂ ਹੀ ਬਹੁਤ ਨੇ। ਕੀ ਇਹ ਸਾਇੰਸ ਦੇ ਜਿਹੜੇ ਆਧੁਨਿਕ ਸਿਧਾਂਤ ਆ, ਜਿਵੇਂ ਆਪਾਂ ਬਿਗ ਬੈਂਗ ਦੀ ਗੱਲ ਕਰਦੇ ਹਾਂ, ਕੁਆਂਟਮ ਫਿਜ਼ਿਕਸ ਦੀ ਗੱਲ ਕਰਦੇ ਹਾਂ, ਕਿਉਂਕਿ ਤੁਸੀਂ ਸਾਇੰਸ ਦੇ ਟੀਚਰ ਆ, ਤੁਸੀਂ ਬਿਹਤਰ ਜਾਣਦੇ ਆ, ਇਹਨਾਂ ਦੇ ਨਾਲ ਜਿਹੜੀ ਗੁਰਬਾਣੀ 'ਚ ਰੱਬ ਦੀ ਪਰਿਭਾਸ਼ਾ ਕੋਈ ਮੇਲ ਖਾਂਦੀ ਆ ਕਿ ਆਪਾ ਵਿਰੋਧ ਆ? ਜਾਣੀ ਕਿ ਸਾਡੀ ਨਿਗਾਹ ਦੇ ਵਿੱਚ ਤਾਂ ਆਪਾ ਵਿਰੋਧ ਹੀ ਆ। ਨਹੀਂ, ਇਸ ਤਰ੍ਹਾਂ ਨਹੀਂ ਹੈ। ਜਿਹੜੀ ਸਾਇੰਟੀਫਿਕ ਥਿੰਕਿੰਗ ਹੈ ਉਹ ਇੱਕ ਬੜਾ ਉੱਤਮ ਟੂਲ ਹੈ। ਸਾਇੰਸ ਫਿਜ਼ੀਕਲ ਵਰਲਡ ਦੀ ਖੋਜ ਕਰਦੀ ਹੈ ਜੀ। ਜੇ ਉਹਨਾਂ ਨੇ ਫਿਜ਼ੀਕਲ ਵਰਲਡ ਦੀ ਖੋਜ ਕੀਤੀ ਹੈ ਤਾਂ ਉਹਨੇ ਹਵਾਈ ਜਹਾਜ਼ ਵੀ ਹਵਾ 'ਚ ਉਡਾਤਾ, ਉਹਨਾਂ ਨੇ ਰਾਕਟ ਯੂਜ਼ ਕਰਕੇ ਚੰਦ ਤੱਕ ਵੀ ਪਹੁੰਚ ਗਏ ਹੈ। ਉਹਨਾਂ ਦੀ ਅਚੀਵਮੈਂਟ ਦਿਖਦੀ ਹੈ, ਮਾਰਸ ਤੱਕ ਪਹੁੰਚ ਗਏ ਜੀ, ਕਿਉਂਕਿ ਉਹਨਾਂ ਨੇ ਉਹ ਸਿਧਾਂਤ ਸਮਝ ਲਏ। ਨਿਊਟਨਸ ਲਾਅ ਪੜ੍ਹਦੇ ਹੈ, ਲਾਅ ਤਾਂ ਪਰਮੇਸ਼ਰ ਦੇ ਆ, ਨਿਊਟਨ ਨੇ ਤਾਂ ਖੋਜੇ ਹੈ, ਪਰ ਜੇ ਖੋਜੇ ਆ ਉਹਨਾਂ ਦਾ ਇਸਤੇਮਾਲ ਵੀ ਹੋਇਆ ਜੀ। ਅਸੀਂ ਕੀ ਕਰਦੇ ਹਾਂ ਵੀ ਸਾਇੰਟੀਫਿਕ ਥਿੰਕਿੰਗ ਜੇ ਨਹੀਂ ਅਪਣਾਉਂਦੇ ਤਾਂ ਗੁਰਬਾਣੀ ਨੂੰ ਸਮਝ ਨਹੀਂ ਸਕਦੇ ਅਸੀਂ। ਮੈਂ ਤੁਹਾਨੂੰ ਇੱਕ ਐਗਜ਼ਾਮਪਲ, ਸਾਚੇ 'ਤੇ ਪਾਉਣਾ ਪਿਆ। ਸਾਚੇ ਜਿਹੜਾ ਹੈਗਾ ਉਹ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਪਾਰ ਬ੍ਰਹਮ। ਇੱਕ ਸਾਡਾ ਸਭ ਤੋਂ ਜਿਹੜਾ ਵੱਡੀ ਬ੍ਰਹਮ ਦੀ ਅਵਸਥਾ ਹੈ ਉਹ ਪਾਰ ਬ੍ਰਹਮ ਹੈ। ਸਾਚੇ 'ਤੇ ਪਵਨਾ ਪਿਆ, ਉਹਨੇ ਏਅਰ ਬਣਾਈ ਹੈ ਪਹਿਲਾਂ। ਅੱਛਾ ਜੀ। ਏਅਰ ਆਟੋਮੈਟਿਕਲੀ, ਏਅਰ ਤੋਂ ਦੋ ਏਅਰਸ ਮਿਲ ਕੇ ਵਾਟਰ ਬਣ ਗਿਆ, ਪਵਨੇ 'ਤੇ ਜਲ ਹੋਈ ਜੀ। ਹੁਣ ਜਲ ਤੋਂ ਫਿਰ ਮਿੱਟੀ ਬਣੀ ਹੈ, ਮਿੱਟੀ ਵੀ ਤਾਂ ਫਿਰ ਵਿੱਚੋਂ ਹੀ ਆਈ ਹੈ ਜੀ। ਫਿਰ ਜਲ 'ਤੇ ਤ੍ਰਿਭਵਨ ਸਾਜਿਆ। ਜਿੱਥੇ ਵੀ ਜੋਤ ਹੋਏਗੀ ਉੱਥੇ ਨਾਲ ਲਿਕੁਇਡ ਹੋਏਗਾ ਪਾਣੀ। ਤੁਸੀਂ ਜਿਹੜੇ ਦਾਣੇ ਆ ਨਾ, ਤੁਸੀਂ ਉਹਨਾਂ ਨੂੰ ਰੋਸਟ ਕਰਕੇ ਬੀਜ ਕੇ ਦੇਖਿਓ, ਕਦੇ ਨਹੀਂ ਜੰਮਦੇ ਉਹ। ਉਹਨਾਂ ਦੇ ਅੰਦਰ ਜੀਓ ਬੈਠਾ, ਇੱਕ ਲਿਵਿੰਗ ਚੀਜ਼ ਬੈਠੀ ਹੈ, ਉਹ ਪਾਣੀ ਦੇ ਨਾਲ ਜੁੜੀ ਹੋਈ ਹੈ। ਇਹ ਲਿਖਿਆ ਪਹਿਲਾ ਪਾਣੀ, ਸਾਨੂੰ ਉਹ ਵੀ ਨਹੀਂ ਸਮਝ ਆਈ ਗੱਲ। ਉਹ ਕਹਿੰਦੇ ਪਹਿਲਾ ਪਾਣੀ ਜੀਓ ਹੈ। ਸਭ ਤੋਂ ਪਹਿਲਾਂ ਪੜ੍ਹਾਂਗੇ ਉਹਨੂੰ। ਪਹਿਲਾਂ ਪਾਣੀ, ਸਭ ਤੋਂ ਪਹਿਲਾਂ ਜੀਓ ਪਾਣੀ 'ਚ ਆਉਂਦਾ ਜੀ। ਸਭ ਤੋਂ ਪਹਿਲਾਂ ਜਿਹੜੀਆਂ ਵਾਟਰ ਦੇ ਵਿੱਚ ਸ਼ੁਰੂ ਹੋਈਆਂ, ਉਹ ਤੋਂ ਬਾਅਦ ਉਹਨਾਂ ਦੇ ਗੇਲਸ ਸੀਗੇ, ਫਿਰ ਬਾਅਦ 'ਚ ਲੰਗਸ ਬਾਅਦ 'ਚ ਬਣੇ ਆ ਜੀ। ਇਹ ਤਾਂ ਸਾਰੀਆਂ ਗੱਲਾਂ ਉਹਦੇ ਵਿੱਚ ਲਿਖੀਆਂ ਹੋਈਆਂ ਕਿ ਇਹ ਸਾਇੰਟੀਫਿਕਲੀ ਫਿਜ਼ੀਕਲੀ ਐਂ ਹੋਇਆ। ਮੈਟਾਫਿਜ਼ੀਕਲੀ ਜਿਹੜਾ ਹੈਗਾ ਸਭ ਤੋਂ ਵੱਡਾ, ਮੈਂ ਤੁਹਾਨੂੰ ਦੱਸਦਾ ਵੀ ਸਾਡੇ ਜਿਵੇਂ ਅੰਕਲ ਵਰਡ ਹੈ ਨਾ ਗੋਰਿਆਂ ਦਾ, ਅੰਕਲ ਕਾਫੀ ਵਰਡਸ ਨੂੰ ਕਵਰ ਕਰਦਾ, ਪਰ ਜੇ ਆਪਾਂ ਕਿਸੇ ਪੰਜਾਬੀ ਨੂੰ ਪੁੱਛੀਏ ਉਹ ਪੁੱਛੂਗਾ ਵੀ ਅੰਕਲ ਚਾਚਾ ਹੈ, ਤਾਇਆ ਹੈ, ਮਾਸੜ ਹੈ, ਫੁੱਫੜ ਹੈ, 4 ਹੋ ਗਏ ਨਾ ਜੀ। ਅਤੇ ਇਸ ਤਰ੍ਹਾਂ ਹੀ ਬ੍ਰਹਮ ਦੇ, ਜਦ ਮੈਨੂੰ ਕੋਈ ਗੋਰਾ ਪੁੱਛਦਾ ਵੀ ਗੋਡ, ਮੈਂ ਕਿਹਾ ਵਿਚ ਵਨ, ਮੈਨੂੰ ਕਹਿੰਦਾ ਵਿਚ ਵਨ ਮੀਨਸ ਵਿਚ, ਮੈਂ ਕਿਹਾ 4 ਗੋਡਸ ਦੇ ਸਾਡੇ ਕੋਲ ਸਿਸਟਮ ਹੈ। ਇੱਕ ਤਾਂ ਮਨ ਤੂੰ ਜੋਤ ਸਰੂਪ ਹੈ, ਪਹਿਲਾ ਗੋਡ ਤਾਂ ਮਨ ਹੀ ਹੈ, ਜੋਤ ਸਰੂਪ ਹੈ ਨਾ। ਆਪਣਾ ਮੂਲ ਪਛਾਣ, ਜਦ ਮੂਲ ਪਛਾਣ ਲਿਆ, ਮੂਲ ਵੀ ਜੋਤ ਹੈ, ਫਿਰ ਦੋਹਾਂ ਨੇ ਮਿਲਣਾ ਹੈ, ਜੋਤ 'ਚ ਜੋਤ ਸਮਾਉਣੀ ਹੈ ਜੀ, ਫਿਰ ਉਹਨੇ ਪੂਰਨ ਜੋਤ ਹੋਣਾ। ਤੀਸਰਾ ਗੋਡ ਉਹ ਹੈ ਸਾਡਾ। ਚੌਥਾ ਗੋਡ ਹੈ ਜਦ ਉਹਨਾਂ ਨੇ ਜਿਹੜੇ ਪੂਰੇ ਹੋਏ ਉਹਨਾਂ ਨੇ ਓਸ਼ਨ 'ਚ ਸਮਾਉਣਾ। ਸੋ ਇੱਕ ਓਸ਼ਨ ਹੋ ਗਿਆ, ਇੱਕ ਡਰੋਪ ਹੋ ਗਿਆ, ਇੱਕ ਆਪਾਂ ਇਵੈਪੋਰੇਟਿਡ ਡਰੋਪਸ ਹੈ ਜੀ। ਇਵੈਪੋਰੇਟਿਡ ਡਰੋਪਸ ਕੈਨ ਗੋ ਇਨ ਟੂ ਦੀ ਓਸ਼ਨ ਪ੍ਰੋਵਾਈਡਡ ਕਿ ਉਹਨਾਂ ਨੂੰ ਕੰਡੈਂਸੇਸ਼ਨ ਮਿਲ ਜਾਵੇ। ਹੁਣ ਅਸੀਂ ਤਾਂ ਤਵੇ ਰਹਿੰਦੇ ਹਾਂ, ਤੀਨੇ ਤਾਪ ਨਿਵਾਰਨ ਹਾਰਾ। ਉਹ ਕਹਿੰਦੇ ਤੂੰ ਕੰਡੈਂਸ ਹੋਇਆ, ਕੰਡੈਂਸ ਕਿਵੇਂ ਹੋ ਜਾਏਗਾ, 3 ਦਾ ਤਾਪ ਚੱਲਦੇ ਆ ਤੇਰੇ ਅੰਦਰ। ਅਤੇ ਇਹ ਬਹੁਤ ਗੱਲਾਂ ਸਾਇੰਟੀਫਿਕ ਹੈ।
ਜੀ ਤਾਪ ਬਿਲਕੁਲ, ਕੀ ਹੁੰਦਾ, ਟੈਂਪਰੇਚਰ ਕੌਣ ਡਿਫਾਈਨ ਕਰੂਗਾ, ਸਾਇੰਸ ਹੀ ਕਰਦੀ ਹੈ। ਬਿਲਕੁਲ। ਤਾਂ ਇਹ ਦੋਹਾਂ ਦਾ ਸੁਮੇਲ ਹੈ, ਦੋਹਾਂ ਦੇ ਸੁਮੇਲ ਨਾਲ ਚੱਲਦੀ ਹੈ। ਐ ਨਹੀਂ ਆਪਾਂ ਕਹਿ ਸਕਦੇ ਵੀ ਜੀ ਧਰਮ ਜੀ। ਔਰ ਸਾਇੰਸ ਜਿਹੜੇ ਆ ਉਹ ਇੱਕ ਦੂਜੇ ਨੂੰ ਵਿਪਰੀਤ ਨਹੀਂ ਕਰਦੇ। ਆਈਨਸਟਾਈਨ ਨੂੰ ਪੁੱਛ ਲਓ, ਉਹ ਕਹਿੰਦਾ ਨਹੀਂ, ਠੀਕ ਹੈ ਜੀ। ਧਰਮ ਤੋਂ ਬਿਨਾਂ ਸਾਇੰਸ ਨਹੀਂ, ਸਾਇੰਸ ਤੋਂ ਬਿਨਾਂ ਧਰਮ ਨਹੀਂ। ਸੋ ਸਾਇੰਸ ਤੇ ਧਰਮ ਦਾ ਇਹਦਾ ਮਤਲਬ ਇੱਕ ਤਾਲਮੇਲ ਹੈ। ਜਿਹੜੇ ਵੀ ਲੌਜਿਕਸ ਇਸ ਕਹਿ ਲਈਏ ਆਪਾਂ ਬ੍ਰਹਿਮੰਡ ਦੇ ਵਿੱਚ ਹੈਗੇ ਆ, ਉਹ ਸਾਇੰਟੀਫਿਕਲੀ ਡਿਵੈਲਪ ਹੋਏ ਹੋ ਆ, ਲੇਕਿਨ ਉਹਨਾਂ ਨੂੰ ਡਿਵੈਲਪ ਕਰਨ ਵਾਲਾ ਉੱਪਰ ਕੋਈ ਇਸਟ ਹੈ, ਕੋਈ ਪਾਵਰ ਹੈ। ਉਹ ਪਾਵਰ ਹੈ ਤੇ ਜਿਹਨੂੰ ਅਸੀਂ- ਸਾਇੰਸ ਨਹੀਂ ਸਮਝ ਸਕਦੀ। ਹਾਂ ਪਰ ਸਾਨੂੰ ਉਹਨਾਂ ਨਾਲ ਕੋਈ ਸਮੱਸਿਆ ਵੀ ਨਹੀਂ ਹੈ। ਜੀ, ਉਹਨਾਂ ਨੇ ਸਹੂਲਤਾਂ ਦੇ ਦਿੱਤੀਆਂ, ਆਪਾਂ ਸਹੂਲਤਾਂ ਦੇ ਬੈਠੇ ਕੇ ਹਾਂ। ਕਿ ਅਸੀਂ ਪਛਾਣ ਸਕਦੇ ਹਾਂ ਤਾਂ ਪਛਾਣ ਲਓ, ਰਸਤੇ ਥੋੜੇ ਕਲੀਅਰ ਹੋ ਜਾਂਦੇ ਆ। ਸੋ ਉਹਨਾਂ ਨੇ ਜਿਵੇਂ ਮੰਨ ਲਓ ਵੀ ਲੋਹਾ ਦੇ ਦਿੱਤਾ ਤੁਹਾਨੂੰ, ਜੀ ਤੁਸੀਂ ਲੋਹੇ ਤੋਂ ਚਾਕੂ ਬਣਾ ਲਓ, ਤਲਵਾਰ ਬਣਾ ਲਓ। ਜੀ ਤਲਵਾਰ ਡਿਫੈਂਡ ਵੀ ਕਰ ਸਕਦੀ ਹੈ, ਤਲਵਾਰ ਅਫੈਂਡ ਵੀ ਕਰ ਸਕਦੀ ਹੈ। ਜੀ, ਉਹ ਜੀ। ਤੁਹਾਡੀ ਮਰਜ਼ੀ ਹੈ, ਉਹ 'ਚ ਸਾਇੰਸ ਦੀ ਗਲਤੀ ਥੋੜ੍ਹੀ ਹੈ। ਚਲੋ ਇੱਥੇ ਤੱਕ ਸਾਨੂੰ ਸਮਝ ਲੱਗਾ ਵੀ ਤਾਲਮੇਲ ਤਾਂ ਹੈ, ਇਹਦੇ ਵਿੱਚ ਸਾਨੂੰ ਬਖਰੇਵਾ ਨਹੀਂ ਕਰਨਾ ਚਾਹੀਦਾ। ਐਵੇਂ ਆਪਾ ਵਿਰੋਧ ਆਪਾਂ ਕਰ ਦਿੰਦੇ ਹਾਂ, ਲੈ ਜੇ ਗੁਰਬਾਣੀ ਦੀ ਗੱਲ ਕਰਨੀ ਹੈ, ਧਰਮ ਦੀ ਗੱਲ ਕਰਨੀ ਹੈ, ਤਾਂ ਭਾਈ ਸਾਇੰਸ ਦੀ ਗੱਲ ਨਹੀਂ ਕਰਨੀ ਹੈਗੀ। ਆਪਾਂ ਵੈਸੇ ਆਪਾਂ ਵਿਰੋਧ ਖਾਸ ਕਰਕੇ ਸਿੱਖੀ ਦੇ ਵਿੱਚ ਜ਼ਿਆਦਾ ਪਾਇਆ ਹੋਇਆ, ਸ਼ਾਇਦ ਗੋਰਿਆਂ ਦੇ ਵਿੱਚ ਇਹ ਆਪਾਂ ਵਿਰੋਧ ਬਹੁਤ ਘੱਟ ਆ। ਉਹ ਥੋੜ੍ਹੇ ਤਰੱਕੀ ਸ਼ਾਇਦ ਇਸੇ ਕਰਕੇ ਛੇਤੀ ਕਰ ਗਏ ਉਹ, ਕਿਉਂਕਿ ਤਾਲਮੇਲ ਪਹਿਲਾਂ ਬਿਠਾ ਲਿਆ। ਜਿਹੜਾ ਇੱਕ ਮੈਂ, ਕਿਉਂਕਿ ਮੈਂ ਕਾਫੀਆਂ ਦੇ ਕੰਟੈਕਟ 'ਚ ਰਹਿਣਾ, ਜਿਹੜੀ ਇੱਕ ਸਾਡੇ ਵਿਚਾਰਧਾਰਾ ਜਿਹਨੂੰ ਅਸੀਂ ਕਹਿੰਦੇ ਹਾਂ ਨਾ ਵੀ ਪੰਜਾਬ ਦੇ ਕਾਮਰੇਡ ਹੈ, ਹਾਂਜੀ, ਉਹਨਾਂ ਦੀਆਂ ਇੱਕ ਦੋ ਗੱਲਾਂ ਤਾਂ ਆਪਾਂ ਮੰਨ ਸਕਦੇ ਹਾਂ ਵੀ ਉਹ ਠੀਕ ਨਹੀਂ, ਪਰ ਉਹਨਾਂ ਦੀਆਂ ਬਹੁਤੀਆਂ ਗੱਲਾਂ ਜਿਹੜੀਆਂ ਆ ਉਹ ਜੇ ਜੱਟ ਭਾਈਚਾਰੇ ਦੀ ਮੈਂ ਗੱਲ ਕਰਦਾ ਖਾਸ ਕਰ, ਅੱਛਾ ਜੀ, ਜੇ ਉਹਨਾਂ 'ਚ ਬਹੁਤੇ ਸੁਲਝੇ ਹੋਏ ਆ, ਉਹ ਸਾਰੇ ਉਸੇ ਗਰੁੱਪ 'ਚੋਂ ਆਉਂਦੇ, ਕਿ ਉਹ ਕਿਤਾਬਾਂ ਪੜ੍ਹਦੇ ਆ। ਜੀ ਜੀ ਜੀ, ਅਸੀਂ ਨਹੀਂ ਪੜ੍ਹਦੇ। ਹਾਂ, ਉਹਨਾਂ ਨੂੰ ਇੱਕ ਦੋ ਜਗ੍ਹਾ ਇਹ ਕੌਨਸ਼ੀਅਸ ਲੱਗਦਾ ਹੈ ਵੀ ਇਹ ਮੋਲੀਕਿਊਲਸ ਨਾਲ ਸਾਰਾ ਕੁਝ ਚੱਲਦਾ। ਮੋਲੀਕਿਊਲ ਵਿੱਚ ਅਵੇਅਰਨੈਸ ਨਹੀਂ ਹੈ। ਜੀ, ਤੁਹਾਡੇ ਵਿੱਚ ਅਵੇਅਰਨੈਸ ਹੈ, ਤੁਹਾਡਾ ਸਰੀਰ ਬਾਹਰ ਮੋਲੀਕਿਊਲਸ ਦਾ ਹੀ ਹੈ, ਪਰ ਜਿਹੜੀ ਅਵੇਅਰਨੈਸ ਉਹ ਮੋਲੀਕਿਊਲ 'ਚ ਨਹੀਂ ਹੈ ਤੁਹਾਡੇ 'ਚ। ਉਹ ਤੁਹਾਡੇ ਕੋਈ ਖਾਸ ਜਗ੍ਹਾ, ਉਹਨੂੰ ਅਸੀਂ ਘੱਟ ਕਹਿ ਦਿੰਦੇ ਹਾਂ, ਬਸ ਆਕਾਸ਼ ਕਹਿ ਦਿੰਦੇ ਹਾਂ। ਉਹ ਜਿਹੜਾ ਮੈਂ ਕਹਿੰਦਾ ਵੀ ਉਹ ਪੰਜਵਾਂ ਜਿਹੜਾ ਇਹਨਾਂ ਨੇ ਖੋਜਿਆ ਹੀ ਨਹੀਂ, ਆਕਾਸ਼ ਜਿਹੜਾ ਹੈਗਾ ਉਹ ਸਪੇਸ ਨੂੰ ਕਹਿੰਦੇ ਆ। ਸਪੇਸ ਆਪਾਂ ਬੈਠੇ ਹੁਣ ਇੱਥੇ, ਹੁਣ ਆਹ ਲਾਈਟ ਹੈ ਬਲਬ ਦੀ, ਜੀ, ਜੇ ਆਪਾਂ 10 ਮੀਟਰ ਪਿੱਛੇ ਹੋ ਜਾਈਏ ਇਹ ਆਪਾਂ ਨੂੰ ਉਨੀ ਲਾਈਟ ਨਹੀਂ ਦੇਵੇਗੀ, ਜੀ, ਕਿਉਂਕਿ ਇਹਦੀ ਸਪੇਸ 'ਚ ਫੈਲਣ ਦੀ ਇੱਕ ਉਹ ਹੈ ਜਿਹਨੂੰ ਆਪਾਂ ਕਹਿੰਦੇ ਸਰਵ ਵਿਆਪੀ, ਹਾਂਜੀ, ਜਿਹਦਾ ਹਰੇਕ ਜਗ੍ਹਾ ਇੱਕ ਜਿਹਾ ਹੀ ਤਾਪਮਾਨ ਹੋਵੇ। ਸੂਰਜ ਇੱਕ ਐਗਜ਼ੈਂਪਲ ਹੈ। ਮਰਕਰੀ ਦਾ ਟੈਂਪਰੇਚਰ ਤਾਂ 200 ਡਿਗਰੀ ਹੈ, ਸਾਡਾ 30 ਡਿਗਰੀ ਹੈ। ਉਹ ਹਰੇਕ ਜਗ੍ਹਾ ਇੱਕ ਜਿਹੀ ਰੋਸ਼ਨੀ ਨਹੀਂ ਦੇ ਰਿਹਾ, ਪਰ ਜਿਹਨੂੰ ਅਸੀਂ ਅਸਲੀ ਗੋਡ ਮੰਨਦੇ ਹਾਂ, ਜਿਹੜਾ ਕਿ ਕ੍ਰੀਏਟਰ ਹੈ, ਜਿਹਨੂੰ ਆਪਾਂ ਕਹਿ ਲਈਏ ਯੂਨੀਵਰਸਲ ਵਿਜ਼ਡਮ ਹੈ, ਉਹ ਸਭ ਨੂੰ ਇੱਕ ਜਿਹਾ ਟਰੀਟ ਕਰਦਾ। ਉਹ ਅਸੀਂ ਗੱਲ ਅਜੇ ਤੱਕ ਨਹੀਂ ਸਮਝ ਸਕੇ। ਲਿਖਿਆ ਗੁਰਬਾਣੀ 'ਚ ਬਥੇਰੀ ਜਗ੍ਹਾ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਵੀ ਬਾਪ ਤਾਂ ਆਪਣੇ ਬੱਚਿਆਂ ਦੀ ਹਮੇਸ਼ਾ ਹਰੇਕ ਖੁਆਇਸ਼ ਪੂਰੀ ਕਰਦਾ, ਤਾਂ ਉਹ ਕਰ ਰਿਹਾ ਸਾਡੀ, ਪਰ ਅਸੀਂ ਇਨ ਰਿਟਰਨ ਉਹਨੂੰ ਥੈਂਕਸ ਨਹੀਂ ਕਰਦੇ।